ਬਹੁਤ ਸਾਰੇ ਉਹ ਲੋਕ ਜਿਹੜੇ ਅਕਸਰ ਹਿੰਦੂ ਸਿੱਖ ਏਕਤਾ ਦੇ ਡੁਗਡੁਗੀ ਗੜਕਾਉਂਦੇ ਹੁੰਦੇ ਆ, ਉਹਨਾਂ ਨੂੰ ਉਸ ਦਿਨ ਤਾਂ ਬੜਾ ਵਧੀਆ ਲੱਗਦਾ ਜਦੋਂ ਸਿੱਖ ਜਿਹੜੇ ਨੇ ਉਹ ਹਿੰਦੂਆਂ ਦੇ ਪ੍ਰਤੀ ਆਪਦੇ ਫਰਜ਼ ਨਿਭਾ ਰਹੇ ਹੋਣ, ਆਪਦੀ ਜਵਾਬਦੇਹੀ ਦਰਜ ਕਰਾ ਰਹੇ ਹੋਣ ਕਿ ਦੇਖੋ ਜੀ ਅਸੀਂ ਕੱਟੜਪੰਥੀ ਨਹੀਂ ਹੈਗੇ, ਅਸੀਂ ਆਪਦੇ ਧਰਮ ਦੇ ਅਸੂਲਾਂ ਨੂੰ ਸਿਧਾਂਤਾਂ ਨੂੰ ਵੀ ਛਿੱਕੇ ਟੰਗ ਦਿਆਂਗੇ, ਪਰ ਤੁਹਾਨੂੰ ਨਾਰਾਜ਼ ਨਹੀਂ ਕਰਦੇ। ਤੁਸੀਂ ਦੱਸੋ ਸਹੀ ਕਿੱਥੇ ਮੱਥਾ ਟਿਕਾਉਣਾ, ਕੀ ਕੁਝ ਕਰਾਉਣਾ, ਅਸੀਂ ਤਿਆਰ। ਸੋ ਇਹੋ ਜਿਹੇ ਸਿੱਖਾਂ ਨੂੰ ਪਿਆਰ ਕਰਨ ਵਾਲੇ, ਇਹੋ ਜਿਹੇ ਸਿੱਖਾਂ ਨੂੰ ਵਧੀਆ ਮੰਨਣ ਵਾਲੇ ਹਿੰਦੂ ਜਿਹੜੇ ਨੇ ਉਹ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਪੂਰਾ ਠੋਕ ਵਜਾ ਕੇ ਇਹ ਦਰਸਾ ਰਹੇ ਨੇ ਕਿ ਸਾਡਾ ਬਾਬੇ ਨਾਨਕ ਨਾਲ ਕੋਈ ਸੰਬੰਧ ਨਹੀਂ। ਸਦੀਆਂ ਚਾਹੇ 2 ਲੱਗ ਜਾਣ, ਚਾਹੇ ਲੱਗਣ 50, ਉਹਨਾਂ ਨੇ ਦਿਲ 'ਚ ਮੰਨਿਆ ਹੋਇਆ, ਉਸ ਦਿਨ ਤੋਂ ਮੰਨਿਆ ਹੋਇਆ ਜਿਸ ਦਿਨ ਤੋਂ ਬਾਬੇ ਨਾਨਕ ਨੇ ਜਨੇਊ ਤੋਂ ਨਾਂਹ ਕੀਤੀ ਸੀ। ਉਹਨਾਂ ਨੇ ਪਿਛਲੀਆਂ 5 ਸਦੀਆਂ ਦੇ ਵਿੱਚ ਕਦੇ ਕੋਈ ਮੌਕਾ ਖੁੰਝਾਇਆ ਨਹੀਂ। ਉਹਨਾਂ ਨੂੰ ਬੜਾ ਸਪਸ਼ਟਤਾ ਨਾਲ ਪਤਾ ਕਿ ਜੇਕਰ ਸਿੱਖੀ ਦਾ ਪ੍ਰਚਾਰ ਵੱਧ ਤੋਂ ਵੱਧ ਹੋਵੇ ਤਾਂ ਸਾਰੇ ਭਾਰਤ ਵਿੱਚ ਕੋਈ ਵਿਰਲਾ ਹੀ ਬਚੂ, ਸਭ ਨੇ ਸਿੱਖ ਸਾਈ ਹੈ। ਜਾਤ ਵਰਣ ਦੀ ਗੱਲ ਕੋਈ ਨਹੀਂ, ਊਚ ਨੀਚ ਨੂੰ ਥਾਂ ਕੋਈ ਨਹੀਂ, ਸਤੀ ਪ੍ਰਥਾ, ਔਰਤ ਜਾਤੀ ਦਾ ਤਿਰਸਕਾਰ ਜਾਂ ਹੋਰ ਜਿਹੜੇ ਬ੍ਰਾਹਮਣਵਾਦ ਦੇ ਸ਼ਿੰਗਾਰ ਨੇ, ਉਹਨਾਂ ਸਾਰੇ ਕਾਸੇ ਤੋਂ ਖਹਿੜਾ ਛੁਡਵਾ ਕੇ ਮਨੁੱਖਤਾ ਨੂੰ ਸਰਬੱਤ ਦੇ ਭਲੇ ਦੇ ਰਾਹ ਤੋਰ ਕੇ ਗੁਰੂ ਸਾਹਿਬਾਨ ਨੇ ਜਿਹੜਾ ਸਿੱਖ ਇਨਕਲਾਬ ਇਸ ਧਰਤੀ ਤੇ ਲੈ ਕੇ ਆਂਦਾ, ਉਹਦਾ ਸਭ ਤੋਂ ਵੱਧ ਦੁੱਖ ਬ੍ਰਾਹਮਣਵਾਦ ਨੂੰ। ਜਿੰਨੇ ਅੱਜ ਦੇ ਸਮੇਂ ਦੇ ਵਿੱਚ ਸਾਡੇ ਪ੍ਰਚਾਰਕ ਨੇ, ਜਿੰਨੇ ਅੱਜ ਦੇ ਅਖਬਾਰ ਪੜ੍ਹ ਲਓ, ਸਾਰਿਆਂ 'ਚ ਬੜੇ ਲੰਬੇ ਚੌੜੇ ਲੇਖ ਛਪੇ ਨੇ ਗੁਰੂ ਪਾਤਸ਼ਾਹ ਦੀ ਸ਼ਾਨ ਦੇ ਵਿੱਚ, ਪਰ ਉਹਨਾਂ ਸਾਰਿਆਂ ਦੇ ਵਿੱਚ ਅਵਤਾਰਵਾਦ, ਦੇਵਤਾਵਾਦ ਨੂੰ, ਪੁਜਾਰੀਵਾਦ ਨੂੰ, ਅਡੰਬਰਵਾਦ ਨੂੰ, ਉਸ ਸਾਰੇ ਕਾਸੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬੜੇ ਅਦਬ ਅਤੇ ਸਤਿਕਾਰ ਭਰੇ ਲਹਿਜੇ ਵਿੱਚ ਦੁਬਾਰਾ ਦਾਖਲਾ ਦਿੱਤਾ ਹੋਇਆ ਹੈ, ਜਿਸ ਸਾਰੇ ਕਾਸੇ ਤੋਂ ਗੁਰੂ ਪਾਤਸ਼ਾਹ ਸਾਨੂੰ ਮਨਾ ਕਰਦੇ। ਸਾਡੇ ਭਾਈਚਾਰੇ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਇਹੋ ਜਿਹੇ ਸੈਕਸ਼ਨ, ਇਹੋ ਜਿਹੇ ਕੁਝ ਵਰਗ ਪੈਦਾ ਹੋ ਚੁੱਕੇ ਆ ਜਿਹੜੇ ਬ੍ਰਾਹਮਣ ਅਤੇ ਬ੍ਰਾਹਮਣਵਾਦੀ ਰੱਜ ਕੇ ਐਡਵੋਕੇਸੀ ਕਰਦੇ। ਗੁਰੂ ਪਾਤਸ਼ਾਹ ਦੇ ਆਦੇਸ਼ਾਂ ਨੂੰ, ਹੁਕਮਾਂ ਨੂੰ ਬ੍ਰਾਹਮਣ ਦੇ ਅਨੁਸਾਰ ਬਦਲਿਆ ਜਾ ਰਿਹਾ ਤੇ ਆਪਾਂ ਕਹਿੰਦੇ ਆ ਜੀ ਸਿੱਖੀ ਦੀ ਚੜ੍ਹਦੀ ਕਲਾ ਹੋ। ਇਸ ਮੌਕੇ ਸਾਡੇ ਅੰਦਰ ਧੁੱਸਾਂ ਮਾਰ ਕੇ ਆ ਜਿਹੜੀ ਚਿੱਟੀ ਸਿਉਂਕ ਆ, ਇਹਦੇ ਰਾਹੀਂ RSS ਰਾਹੀਂ, ਬਹੁਤ ਸਾਰੇ ਲਿਟਰੇਚਰ ਰਾਹੀਂ ਐਂਟੀ ਸਿੱਖ ਚੀਜ਼ਾਂ ਜਿਹੜੀਆਂ ਨੇ ਉਹ ਦਾਖਲ ਹੋ ਰਹੀਆਂ। ਹੁਣ ਇਸ ਮੌਕੇ ਸਾਡੇ ਲਈ ਬਹੁਤ ਵੱਡਾ ਸਵਾਲ ਹੈ ਕਿ ਜਿਹੜੇ ਢੰਗ ਤਰੀਕੇ ਆਪਾਂ ਇਸ ਮੌਕੇ ਅਪਣਾਏ ਹੋਏ ਨੇ, ਜਿਹੋ ਜਿਹਾ ਕੁਝ ਆਪਾਂ ਕਰਦੇ ਆ ਰਹੇ, ਜੇ ਖਾਲਿਸਤਾਨ ਨਾ ਬਣੇ ਤਾਂ ਅਸੀਂ ਇਹਨਾਂ ਹਾਲਾਤਾਂ ਵਿੱਚ ਕਿੰਨਾ ਕੁ ਟਾਈਮ ਖਾਲਸੇ ਦੀ ਵੱਖਰੀ ਵਿਲੱਖਣ ਹੋਂਦ, ਹਸਤੀ ਅਤੇ ਸ਼ਾਨ ਬਰਕਰਾਰ ਰੱਖ ਸਕਾਂਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਸਾ ਪੰਥ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਰਵਾਇਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰਿਹਾ ਹੈ। ਦਰਬਾਰ ਸਾਹਿਬ ਦੇ ਵਿੱਚ ਤੇ ਹੋਰ ਸਾਰੇ ਸੰਸਾਰ ਦੇ ਵਿੱਚ ਸਿੱਖ ਇਸ ਮੌਕੇ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਇਸ ਦਿਹਾੜੇ ਨੂੰ ਮਨਾ ਰਹੇ ਨੇ। ਮੈਂ ਪਿੰਡ ਦਾ ਬੰਦਾ, ਲੁਧਿਆਣੇ ਜ਼ਿਲ੍ਹੇ ਦੇ ਪਿੰਡ ਘੁਮਾਣ ਤੋਂ ਪਿਛਲੇ 20-25 ਸਾਲ ਤੋਂ ਹੁਣ ਅੰਮ੍ਰਿਤਸਰ ਸ਼ਹਿਰ ਵਿੱਚ ਵਸਦਾ। ਜਦੋਂ ਇਹ ਗੱਲ ਪਹਿਲੇ ਦਿਨ ਤੋਂ ਸੁਣਦੇ ਆਏ ਆ ਕਿ ਹਿੰਦੂ ਸਿੱਖ ਭਰਾ ਨੇ, ਹਿੰਦੂ ਸਿੱਖ ਏਕਤਾ, ਹੁਣੇ ਥੋੜੇ ਦਿਨ ਪਹਿਲਾਂ ਦੀਵਾਲੀ ਲੰਘ ਕੇ ਗਈ, ਸਿੱਖਾਂ ਨੇ ਵੀ ਬੰਦੀ ਛੋੜ ਦਿਹਾੜੇ ਦੇ ਨਾਂ ਹੇਠ ਦੀਵਾਲੀ ਦਾ ਰਾਮਚੰਦਰ ਤੇ ਲਛਮਣ ਤੇ ਸੀਤਾ ਦਾ ਅਯੋਧਿਆ ਆਉਣ ਦਾ ਜਿਹੜਾ ਪ੍ਰਸੰਗ ਆ, ਉਸੇ ਤਰ੍ਹਾਂ ਹੀ ਦੀਵਾਲੀ ਨੂੰ ਸੈਲੀਬ੍ਰੇਟ ਕੀਤਾ, ਉਵੇਂ ਭੂਣ ਪਟਾਕੇ ਚਲਾਏ, ਉਵੇਂ ਹੀ ਸਭ ਕੁਝ ਕੀਤਾ। ਪਰ ਹੁਣ ਜਿੱਥੇ ਜੈਸ ਮੁਹੱਲੇ ਰਾਣੀ ਕਾ ਬਾਗ ਵਿੱਚ ਅੰਮ੍ਰਿਤਸਰ 'ਚ ਮੈਂ ਬੈਠਾ ਤੇ ਮੈਂ ਬਾਹਰ ਨਿਕਲ ਕੇ ਦੇਖ ਕੇ ਹਟਿਆ, ਕੁਝ ਗਿਣਤੀ ਦੇ ਘਰ ਨੇ ਜਿਨ੍ਹਾਂ ਨੇ ਦੀਪਮਾਲਾ ਕੀਤੀ ਹੋਈ ਆ, ਬਾਕੀਆਂ ਦਾ ਜਿਵੇਂ
ਗੁਰੂ ਨਾਨਕ ਪਾਤਸ਼ਾਹ ਨਾਲ ਕੋਈ ਅਰਥ ਮਤਲਬ ਹੀ ਨਾ ਹੋਵੇ। ਇਹ ਗੱਲ ਕੱਲੀ ਇਸ ਅੰਮ੍ਰਿਤਸਰ ਦੀ ਨਹੀਂ, ਇਹ ਪੂਰੇ ਭਾਰਤ ਦੀ ਆ, ਪੂਰੇ ਪੰਜਾਬ ਦੀ ਆ, ਪੂਰੇ ਸੰਸਾਰ ਦੀ ਆ ਕਿ ਬਹੁਤ ਸਾਰੇ ਉਹ ਲੋਕ ਜਿਹੜੇ ਅਕਸਰ ਹਿੰਦੂ ਸਿੱਖ ਏਕਤਾ ਦੇ ਡੁਗਡੁਗੀ ਗੜਕਾਉਂਦੇ ਹੁੰਦੇ ਆ, ਉਹਨਾਂ ਨੂੰ ਉਸ ਦਿਨ ਤਾਂ ਬੜਾ ਵਧੀਆ ਲੱਗਦਾ ਜਦੋਂ ਸਿੱਖ ਜਿਹੜੇ ਨੇ ਉਹ ਹਿੰਦੂਆਂ ਦੇ ਪ੍ਰਤੀ ਆਪਦੇ ਫਰਜ਼ ਨਿਭਾ ਰਹੇ ਹੋਣ, ਆਪਦੀ ਜਵਾਬਦੇਹੀ ਦਰਜ ਕਰਾ ਰਹੇ ਹੋਣ ਕਿ ਦੇਖੋ ਜੀ ਅਸੀਂ ਕੱਟੜਪੰਥੀ ਨਹੀਂ ਹੈਗੇ, ਅਸੀਂ ਆਪਦੇ ਧਰਮ ਦੇ ਅਸੂਲਾਂ ਨੂੰ ਸਿਧਾਂਤਾਂ ਨੂੰ ਵੀ ਛਿੱਕੇ ਟੰਗ ਦਿਆਂਗੇ, ਪਰ ਤੁਹਾਨੂੰ ਨਾਰਾਜ਼ ਨਹੀਂ ਕਰਦੇ। ਤੁਸੀਂ ਦੱਸੋ ਸਹੀ ਕਿੱਥੇ ਮੱਥਾ ਟਿਕਾਉਣਾ, ਕੀ ਕੁਛ ਕਰਾਉਣਾ, ਅਸੀਂ ਤਿਆਰ। ਸੋ ਇਹੋ ਜਿਹੇ ਸਿੱਖਾਂ ਨੂੰ ਪਿਆਰ ਕਰਨ ਵਾਲੇ, ਇਹੋ ਜਿਹੇ ਸਿੱਖਾਂ ਨੂੰ ਵਧੀਆ ਮੰਨਣ ਵਾਲੇ ਹਿੰਦੂ ਜਿਹੜੇ ਨੇ ਉਹ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਪੂਰਾ ਠੋਕ ਵਜਾ ਕੇ ਇਹ ਦਰਸਾ ਰਹੇ ਨੇ ਕਿ ਸਾਡਾ ਬਾਬੇ ਨਾਨਕ ਨਾਲ ਕੋਈ ਸੰਬੰਧ ਨਹੀਂ ਹੈ। ਇਹ ਗੱਲ ਆਪਦੀ ਥਾਂ ਤੇ ਆ, ਇਹ ਅਗਲਿਆਂ ਨੇ ਇਹ ਐਲਾਨੀਆਂ ਤੌਰ ਤੇ ਨਹੀਂ ਕਹਿਣਾ। ਜਿਹੜਾ ਦੁਸ਼ਮਣ ਕਿਸੇ ਧਰਮ ਨੂੰ, ਕਿਸੇ ਕੌਮ ਨੂੰ, ਕਿਸੇ ਸੱਭਿਆਚਾਰ ਨੂੰ ਐਲਾਨੀਆਂ ਤੌਰ ਤੇ ਖਤਮ ਕਰਨ ਦਾ ਐਲਾਨ ਕਰੇ, ਉਹਦੇ ਨਾਲ ਲੜਨਾ ਮੈਨੂੰ ਲੱਗਦਾ ਬੜਾ ਸੌਖਾ ਹੁੰਦਾ। ਸਾਡੀ ਕੌਮ ਦਾ ਬਹੁਤ ਵੱਡਾ ਦੁਖਾਂਤ ਹੈ, ਔਰ ਜਿਨ੍ਹਾਂ ਨੂੰ ਅਕਲ ਆ ਉਹਨਾਂ ਲਈ ਇਹ ਸੰਤਾਪ ਝੱਲਣਾ ਬਹੁਤ ਵੱਡਾ ਔਖ ਭਰਿਆ ਕੰਮ ਹੈ ਕਿ ਸਾਡੀ ਕੌਮ ਨੂੰ ਦੁਸ਼ਮਣ ਉਹ ਟੱਕਰਿਆ ਹੋਇਆ ਜਿਹਨੇ ਆਪਦੇ ਦਿਲ ਵਿੱਚ ਤਾਂ ਅਹਿਦ ਕੀਤਾ ਹੋਇਆ ਕਿ ਆਪਾਂ ਸਿੱਖੀ ਦਾ ਭੋਗ ਪਾਉਣਾ, ਸਦੀਆਂ ਚਾਹੇ 2 ਲੱਗ ਜਾਣ ਚਾਹੇ ਲੱਗਣ 50, ਉਹਨਾਂ ਨੇ ਦਿਲ 'ਚ ਮੰਨਿਆ ਹੋਇਆ। ਉਸ ਦਿਨ ਤੋਂ ਮੰਨਿਆ ਹੋਇਆ ਜਿਸ ਦਿਨ ਤੋਂ ਬਾਬੇ ਨਾਨਕ ਨੇ ਜਨੇਊ ਤੋਂ ਨਾਂਹ ਕੀਤੀ ਸੀ। ਉਸ ਪਲ ਤੋਂ ਬਾਬੇ ਨਾਨਕ ਨੂੰ, ਗੁਰੂ ਨਾਨਕ ਪਾਤਸ਼ਾਹ ਨੂੰ, ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਨੂੰ, ਗੁਰੂ ਨਾਨਕ ਪਾਤਸ਼ਾਹ ਦੇ ਪੈਰੋਕਾਰਾਂ ਨੂੰ ਅਗਲਿਆਂ ਨੇ ਦੁਸ਼ਮਣ ਮੰਨਿਆ ਹੋਇਆ। ਸਾਡੀ ਕੌਮ ਦੇ ਬਹੁਤ ਸਾਰੇ ਲੋਕ ਝੂਠ ਬੋਲਦੇ ਰਹਿੰਦੇ ਨੇ ਕਿ ਜੀ ਬਹੁਤ ਸਾਰੇ ਬ੍ਰਾਹਮਣ, ਬਹੁਤ ਸਾਰੇ ਹਿੰਦੂ ਸਿੱਖ ਸਜੇ। ਅਸਲ ਵਿੱਚ ਉਹਨਾਂ ਨੇ ਆਪਦਾ ਪ੍ਰਾਤਨ ਧਰਮ ਤਿਆਗ ਦਿੱਤਾ ਸੀ। ਉਹਨਾਂ ਨੂੰ ਜੇ ਬ੍ਰਾਹਮਣ ਬਣੇ ਰਹਿਣ ਦੇ ਵਿੱਚ ਖੁਸ਼ੀ ਹੁੰਦੀ ਹੋਵੇ, ਉਹ ਕਦੇ ਵੀ ਨਹੀਂ ਸੀ ਤਿਆਗਦੇ। ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਸੀ ਕਿ ਬ੍ਰਾਹਮਣਵਾਦ ਜਿਹੜਾ ਹੈ, ਜਿਹੜੇ ਹਿੰਦੂਆਂ ਨੇ ਹਿੰਦੂਪੁਣਾ ਤਿਆਗਿਆ, ਉਹਨਾਂ ਨੇ ਮੁਕੰਮਲ ਤੌਰ ਤੇ ਸਿੱਖੀ ਨੂੰ ਅਪਣਾ ਲਿਆ ਸੀ। ਤੇ ਜੇ ਉਹਨਾਂ ਨੂੰ ਆਪਦੇ ਪਹਿਲਾਂ ਵਾਲੇ ਧਰਮ ਚੋਂ ਕੁਝ ਲੱਭਦਾ ਹੁੰਦਾ, ਉਹ ਕਦੇ ਨਹੀਂ ਸੀ ਇਹਨੂੰ ਤਿਆਗਦੇ। ਸਭ ਤੋਂ ਵੱਡੀ ਗਿਣਤੀ ਵਿੱਚ ਉਹੀ ਲੋਕ ਸਿੱਖ ਸਜੇ ਨੇ ਜਿਹੜੇ ਬ੍ਰਾਹਮਣਵਾਦ ਦੇ ਸਤਾਏ ਹੋਏ ਸੀ, ਜਿਨ੍ਹਾਂ ਨੂੰ ਬ੍ਰਾਹਮਣਵਾਦ ਦੀ ਅੰਦਰਲੀ ਜਿਹੜੀ ਕਰਤੂਤ ਸੀ, ਨੀਚਤਾ ਸੀ, ਘਟੀਆਪਣ ਸੀ, ਲੁੱਚ ਪੋਹ ਸੀ, ਉਹ ਸਾਰਾ ਕੁਝ ਜਿਹੜਾ ਅਨੈਤਿਕ, ਜਿਨ੍ਹਾਂ ਨੂੰ ਸਮਝ ਲੱਗ ਗਈ, ਉਹ ਸਾਰਿਆਂ ਨੇ ਸਿੱਖੀ ਧਾਰਨ ਕਰ ਲਈ। ਉਹ ਚਾਹੇ ਕੋਈ ਬ੍ਰਾਹਮਣ ਬਰਾਦਰੀ ਚੋਂ ਸੀ, ਚਾਹੇ ਉਹ ਖੱਤਰੀ ਸੀ, ਚਾਹੇ ਵੈਸ਼, ਸ਼ੂਦਰਾਂ ਲਈ ਤਾਂ ਸਭ ਤੋਂ ਵੱਡਾ ਕਿਲਾ ਸਾਬਤ ਹੋਇਆ ਸਿੱਖੀ। ਗੁਰੂ ਨਾਨਕ ਪਾਤਸ਼ਾਹ ਨੇ ਜਿਸ ਤਰੀਕੇ ਨਾਲ ਬ੍ਰਾਹਮਣਵਾਦ ਦੀਆਂ ਧੱਜੀਆਂ ਅੜਾਉਣ ਵਾਲਾ ਫਲਸਫਾ, ਜਿਹਦੇ ਵਿੱਚ ਜਾਤ ਵਰਣ ਦੀ ਕੋਈ ਗੱਲ ਹੀ ਨਹੀਂ, ਜਿਹਦੇ ਵਿੱਚ ਮਨੁੱਖ ਨੂੰ ਉਹਦੀ ਕਿਰਤ ਕਰਕੇ ਉਲਟਾ ਸਤਿਕਾਰ ਮਿਲਦਾ। ਇਹ ਨਹੀਂ ਹੈਗਾ ਕਿ 4 ਪੈਸੇ ਵੱਧ ਨੇ ਤਾਂ ਮਾਲਕ ਭਾਗੋ ਦੀ ਬੱਲੇ ਬੱਲੇ ਹੋ ਜੂ। ਇੱਥੇ ਤਾਂ ਭਾਈ ਲਾਲੋ ਪ੍ਰਵਾਨ। ਸਾਰਾ ਬ੍ਰਾਹਮਣਵਾਦ ਕਿਰਤੀਆਂ ਨੂੰ ਤੇ ਕਿਰਤ ਨੂੰ ਜਲੀਲ ਕਰਦਾ, ਪਰ ਬਾਬੇ ਨਾਨਕ ਨੇ ਕਿਰਤ ਦਾ ਸਤਿਕਾਰ ਕਰਨਾ ਸਿਖਾਇਆ। ਜਿਹੜਾ ਬ੍ਰਾਹਮਣਵਾਦ ਹਰ ਤਰ੍ਹਾਂ ਦੇ ਕਿਰਤੀਆਂ ਨੂੰ ਨੀਵਾਂ ਦਿਖਾਉਂਦਾ, ਕਿਸੇ ਨੂੰ ਉਹਦੀ ਜਾਤ, ਕਿਸੇ ਦੀ ਉਹਦੀ ਕਿਰਤ ਨੂੰ ਟਾਰਗੇਟ ਕਰਦਾ ਨਿੱਘਰ ਗਿਆ ਸੀ, ਉਹਦੇ ਇਸ ਨੀਚ ਵਿਹਾਰ ਤੋਂ ਬਹੁਤ ਸਾਰੇ ਬ੍ਰਾਹਮਣ ਜਾਂ ਖੱਤਰੀ
ਵੀ ਦੁਖੀ ਸੀ, ਉਹਨਾਂ ਨੇ ਵੀ ਸਿੱਖੀ ਤੇ ਅਪਣਾ ਲਈ, ਬ੍ਰਾਹਮਣਵਾਦ ਤਿਆਗਤਾ। ਉਹਨਾਂ ਨੂੰ ਅੱਜ ਦੀ ਤਰੀਕ ਵਿੱਚ ਵੀ ਕਹੀ ਜਾਣਾ ਕਿ ਫਲਾਨਾ ਜਿਹੜਾ ਸੀ ਉਹ ਸ਼ਰਮਾ ਸੀ, ਸੀਗਾ ਭਾਈ ਹੁਣ, ਫਲਾਨਾ ਜਿਹੜਾ ਸੀਗਾ ਜੀ ਉਹ ਆਹ ਸੀ ਵਾਹ ਸੀ ਹੋਵੇ। ਜਿਹੜੇ ਵੀ ਸਿੱਖਾਂ ਨੇ ਆਪਦਾ ਪਿਛਲਾ ਤਿਆਗ ਕੇ ਨਵੇਂ ਧਰਮ ਨੂੰ ਅਪਣਾਇਆ, ਉਹਨਾਂ ਦੇ ਅੰਦਰਲੀ ਮੈਲ ਨਿਕਲਦੀ ਗਈ, ਅਖੀਰ ਉਹ ਖਾਲਸੇ ਬਣ ਗਏ, ਖਾਲਸਾ ਪੰਥ ਬਣ ਗਿਆ। ਸੋ ਜਿਹੜਾ ਆਪਾਂ ਨਾਨਕ ਨਿਰਮਲ ਪੰਥ ਚਲਾਇਆ ਦੀ ਗੱਲ ਕਹਿੰਦੇ, ਜਿਹੜੀ ਬਾਬੇ ਨਾਨਕ ਨੇ ਨਿਰਮਲ ਪੰਥ ਚਲਾਇਆ, ਜਿਹੜਾ ਆਪਾਂ ਪੜ੍ਹਦੇ ਆ ਮਾਰਿਆ ਸਿੱਕਾ ਜਗਤ ਵਿੱਚ, ਇਹ ਜਿਹੜਾ ਗੁਰੂ ਸਾਹਿਬ ਨੇ ਇੱਕ ਨਵਾਂ ਧਰਮ ਦਾ ਰਾਜ ਤੋਰਿਆ, ਜਿਹਦੇ ਵਿੱਚ ਬ੍ਰਾਹਮਣਵਾਦ ਦੇ ਸਭ ਕੁਝ ਉਲਟ ਸੀ। ਉਹ ਜੋ ਬ੍ਰਾਹਮਣ ਕਿਵੇਂ ਆਇਆ, ਜਿਹੜੇ ਬ੍ਰਾਹਮਣ ਆਏ ਨੇ ਭਾਈ, ਐਵੇਂ ਨਾ ਕਿਉਂ, ਇਹ ਗੱਲ ਮੈਂ ਤਾਂ ਕਹਿ ਰਿਹਾ, ਪਿਛਲੇ ਦਿਨੀ ਅਖਬਾਰਾਂ ਦੇ ਵਿੱਚ ਸਾਡੀ ਕੌਮ ਦੇ ਮਹਾਨ ਸ਼ਹੀਦ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਮਹਾਨ ਗੁਰਸਿੱਖ, ਤੇ ਹੋਰ ਵੀ ਬਹੁਤ ਸਾਰੇ ਗੁਰਸਿੱਖਾਂ ਬਾਰੇ RSS ਵਾਲੇ ਉਹਨਾਂ ਦੀਆਂ ਪਿਛਲੀਆਂ ਜਾਤਾਂ ਗੋਤਾਂ ਦੇ ਆਧਾਰ ਤੇ ਉਹਨਾਂ ਨੂੰ ਪਿਛਲੇ ਉਹਨਾਂ ਦੇ ਜਿਹੜੇ ਸਿੱਖ ਹੋਣ ਤੋਂ ਪਹਿਲਾਂ ਵਾਲੇ ਧਰਮ ਸੀ ਉਹ ਉਹਨਾਂ ਨੂੰ ਦਿਖਾ ਰਹੇ ਨੇ, ਜਦੋਂ ਕਿ ਉਹ ਸਿੱਖ ਨੇ। ਉਹਨਾਂ ਨੇ ਬ੍ਰਾਹਮਣ ਅਤੇ ਬ੍ਰਾਹਮਣਵਾਦ ਨੂੰ ਤਿਆਗ ਦਿੱਤਾ ਹੋਇਆ ਸੀ। ਪਰ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ, ਪੰਜਾਬੀ ਦੇ ਵਿੱਚ ਛਪਣ ਵਾਲੇ ਅਖਬਾਰ ਦੇ ਵਿੱਚ ਇੱਕ ਇਸ਼ਤਿਹਾਰ ਛਪਿਆ, ਜਿਹਦੇ ਵਿੱਚ ਸਾਡੇ ਇਹਨਾਂ ਮਹਾਨ ਗੁਰਸਿੱਖਾਂ ਨੂੰ ਬ੍ਰਾਹਮਣ ਕਹਿ ਕੇ ਚੇਤੇ ਕੀਤਾ ਗਿਆ ਸੀ। ਖੈਰ, ਇਹ ਗੱਲ ਜਿੱਥੇ ਦਿਲ ਦੁਖੀ ਕਰਨ ਵਾਲੀ ਹੈ, ਉੱਥੇ ਉਹਨਾਂ ਭੋਲੇ ਪੰਛੀਆਂ ਨੂੰ, ਸਾਡੇ ਭਾਈਚਾਰੇ ਦੇ ਲੋਕਾਂ ਨੂੰ ਅਕਲ ਦੇਣ ਵਾਲੀ ਹੈ, ਜਿਹੜੇ ਹਿੰਦੂ ਸਿੱਖ ਏਕਤਾ ਦੀ ਡੁਗਡੁਗੀ ਖੜਕਾਉਂਦੇ ਫਿਰਦੇ ਆ ਕਿ ਅਗਲੇ ਬਹੁਤ ਵੱਡੀ ਦੂਰ ਮਾਰ ਤੇ ਬੈਠੇ ਆ। ਉਹਨਾਂ ਨੇ ਪਿਛਲੀਆਂ 5 ਸਦੀਆਂ ਦੇ ਵਿੱਚ ਕਦੇ ਕੋਈ ਮੌਕਾ ਖੁੰਝਾਇਆ ਨਹੀਂ। ਉਹਨਾਂ ਨੂੰ ਬੜਾ ਸਪਸ਼ਟਤਾ ਨਾਲ ਪਤਾ ਕਿ ਜੇਕਰ ਸਿੱਖੀ ਦਾ ਪ੍ਰਚਾਰ ਵੱਧ ਤੋਂ ਵੱਧ ਹੋਵੇ ਤਾਂ ਸਾਰੇ ਭਾਰਤ ਵਿੱਚ ਕੋਈ ਬਿਰਲਾ ਹੀ ਬਚੂ, ਸਭ ਨੇ ਸਿੱਖ ਸਾਜ ਜਾਣਾ। ਇਹ ਗੱਲ ਬ੍ਰਾਹਮਣਵਾਦੀਆਂ ਨੂੰ ਬੜੀ ਚੰਗੀ ਤਰ੍ਹਾਂ ਪਤਾ। ਸਿੱਖੀ ਉਹ ਫਲਸਫਾ ਹੈ ਜਿਹੜਾ ਫਲਸਫਾ ਮਨੁੱਖ ਨੂੰ ਸਭ ਤੋਂ ਪਹਿਲਾਂ ਬ੍ਰਾਹਮਣਵਾਦ ਤੋਂ ਆਜ਼ਾਦ ਕਰਾਉਂਦਾ, ਸਭ ਤਰ੍ਹਾਂ ਦੀਆਂ ਗੁਲਾਮੀਆਂ ਤੋਂ ਮੁਕਤ ਕਰਕੇ ਆਪਦੀ ਹੋਣੀ ਦੇ ਆਪ ਮਾਲਕ ਬਣਨ ਦਾ ਪਾਠ ਸਿੱਖ ਧਰਮ ਪੜਾਉਂਦਾ। ਜਾਤ ਵਰਣ ਦੀ ਗੱਲ ਕੋਈ ਨਹੀਂ, ਊਚ ਨੀਚ ਨੂੰ ਥਾਂ ਕੋਈ ਨਹੀਂ, ਸਤੀ ਪ੍ਰਥਾ, ਔਰਤ ਜਾਤੀ ਦਾ ਤਿਰਸਕਾਰ ਜਾਂ ਹੋਰ ਜਿਹੜੇ ਬ੍ਰਾਹਮਣਵਾਦ ਦੇ ਸ਼ਿੰਗਾਰ ਨੇ, ਉਹਨਾਂ ਸਾਰੇ ਕਾਸੇ ਤੋਂ ਖਹਿੜਾ ਛੁਡਵਾ ਕੇ ਮਨੁੱਖਤਾ ਨੂੰ ਸਰਬੱਤ ਦੇ ਭਲੇ ਦੇ ਰਾਹ ਤੋਰ ਕੇ ਗੁਰੂ ਸਾਹਿਬਾਨ ਨੇ ਜਿਹੜਾ ਸਿੱਖ ਇਨਕਲਾਬ ਇਸ ਧਰਤੀ ਤੇ ਲੈ ਕੇ ਆਂਦਾ, ਉਹਦਾ ਸਭ ਤੋਂ ਵੱਧ ਦੁੱਖ ਬ੍ਰਾਹਮਣਵਾਦ ਨੂੰ। ਬ੍ਰਾਹਮਣਵਾਦ ਨੂੰ ਗੁਰੂ ਪਾਤਸ਼ਾਹ ਨੇ ਮਨਮਤ ਕਿਹਾ। ਗੁਰਮਤ ਅਤੇ ਮਨਮਤ ਦੀ ਟੱਕਰ, ਜਿਹਨੇ ਜਿੱਧਰ ਖੜਨਾ ਖੜ ਜਾਓ। ਗੁਰਮਤ ਸਾਨੂੰ ਗੁਰੂ ਪਾਤਸ਼ਾਹ ਨੇ ਸਿੱਖ ਫਲਸਫੇ ਦਾ ਜੋ ਪਾਠ ਪੜਾਇਆ ਉਹਨੂੰ ਕਹਿੰਦੇ ਆ, ਜਿਹਦੀ ਗਰੰਟੀ, ਜਿਹਦੀ ਗਵਾਹੀ ਸਿੱਖ ਇਤਿਹਾਸ ਚੋਂ ਮਿਲਣੀ ਹੈ। ਬੇਅੰਤ ਇਹੋ ਜਿਹੀਆਂ ਸਾਖੀਆਂ, ਬੇਅੰਤ ਇਹੋ ਜਿਹੇ ਇਤਿਹਾਸਕ ਘਟਨਾਕ੍ਰਮ ਨੇ ਜਿੱਥੋਂ ਸਾਨੂੰ ਸਿੱਖ ਫਲਸਫੇ ਦੇ ਉੱਤੇ ਮੋਹਰ ਲੱਗਦੀ ਦਿਖਦੀ ਆ ਵੀ ਇਹ ਗੱਲ ਫਲਾਣੇ ਸਾਡੇ ਗੁਰੂ ਦੇ ਸਿਧਾਂਤ ਦੀ ਗਵਾਹੀ ਦਿੰਦੀ, ਉਹਦੀ ਸ਼ਹਾਦਤ ਦਿੰਦੀ ਆ, ਉਹਦੀ ਗਰੰਟੀ ਕਰਦੀ। ਇਹਦੇ ਉਲਟ ਮਨਮਤ ਵਾ। ਮਨਮਤ ਵਿੱਚ ਮਨੁੱਖ ਨੂੰ, ਔਰਤ ਜਾਤੀ ਨੂੰ ਜਿਸ ਤਰੀਕੇ ਨਾਲ ਸ਼ੋਸ਼ਣ ਕਰਨ ਦਾ ਰਾਹ, ਉਹਦੀ ਲੁੱਟ ਖਸੁੱਟ ਦਾ ਰਾਹ ਬ੍ਰਾਹਮਣਵਾਦ ਪੱਕਾ ਕਰਦਾ ਹੈ, ਉਹ ਸਾਰਿਆਂ ਦੇ ਸਾਹਮਣੇ ਹੈ। ਹੁਣ ਜਿਹੜੇ ਬੰਦੇ ਨੇ ਆਪਦੇ ਧਰਮ ਦੇ ਗ੍ਰੰਥ ਨਹੀਂ ਪੜ੍ਹਨੇ, ਜਿਹਨੇ ਗੁਰਬਾਣੀ ਅਤੇ ਸਿੱਖ ਇਤਿਹਾਸ ਨਹੀਂ ਪੜ੍ਹਨਾ, ਉਹਨੇ ਦੂਜੇ ਧਰਮ ਦੇ ਗ੍ਰੰਥ ਕਿੱਥੇ ਪੜ੍ਹ ਲੈਣੇ?
ਸੋ ਮਨੁੱਖ ਨੂੰ ਬੜਾ ਜ਼ਰੂਰੀ ਆ ਕਿ ਆਪਦੇ ਧਰਮ ਅਤੇ ਆਪਦੇ ਇਤਿਹਾਸ ਨੂੰ ਵੀ ਪੜ੍ਹੇ, ਦੂਜਿਆਂ ਦਾ ਖਾਸ ਤੌਰ ਤੇ ਬ੍ਰਾਹਮਣਵਾਦ ਦਾ ਸਾਰਾ ਪੜ੍ਹੇ, ਤਾਂ ਕਿ ਪਤਾ ਲੱਗੇ ਕਿ ਸਾਡੇ ਕੋਲ ਕੀ ਹੈ, ਉਹਨਾਂ ਕੋਲ ਕੀ ਨਹੀਂ। ਹੁਣ ਸਾਡੇ ਲੋਕ ਜਿਹੜੇ ਨੇ ਸਿੱਖ ਭਰਾ, ਉਹ ਇਹ ਗੱਲ ਨੂੰ ਸਮਝ ਹੀ ਨਹੀਂ ਪਾ ਰਹੇ ਕਿ ਉਹ ਬੜੇ ਬੀਬੇ ਤੇ ਭੋਲੇ ਜੇ ਬਣ ਕੇ, ਜਿੰਨੇ ਅੱਜ ਦੇ ਸਮੇਂ ਦੇ ਵਿੱਚ ਸਾਡੇ ਪ੍ਰਚਾਰਕ ਨੇ, ਜਿੰਨੇ ਅੱਜ ਦੇ ਅਖਬਾਰ ਪੜ੍ਹ ਲਓ, ਸਾਰਿਆਂ 'ਚ ਬੜੇ ਲੰਬੇ ਚੌੜੇ ਲੇਖ ਛਪੇ ਨੇ ਗੁਰੂ ਪਾਤਸ਼ਾਹ ਦੀ ਸ਼ਾਨ ਦੇ ਵਿੱਚ, ਪਰ ਉਹਨਾਂ ਸਾਰਿਆਂ ਦੇ ਵਿੱਚ ਅਵਤਾਰਵਾਦ ਨੂੰ, ਦੇਵਤਾਵਾਦ ਨੂੰ, ਪੁਜਾਰੀਵਾਦ ਨੂੰ, ਅਡੰਬਰਵਾਦ ਨੂੰ, ਉਸ ਸਾਰੇ ਕਾਸੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬੜੇ ਅਦਬ ਅਤੇ ਸਤਿਕਾਰ ਭਰੇ ਲਹਿਜੇ ਵਿੱਚ ਦੁਬਾਰਾ ਦਾਖਲਾ ਦਿੱਤਾ ਹੋਇਆ ਹੈ, ਜਿਸ ਸਾਰੇ ਕਾਸੇ ਤੋਂ ਗੁਰੂ ਪਾਤਸ਼ਾਹ ਸਾਨੂੰ ਮਨਾ ਕਰਦੇ। ਗੁਰੂ ਸਾਹਿਬਾਨ ਸਾਨੂੰ ਮੂਰਤੀ ਪੂਜਾ ਤੋਂ ਰੋਕਦੇ। ਗੁਰੂ ਪਾਤਸ਼ਾਹ ਦੇ ਇਸ ਹੁਕਮ ਦੀ ਉਲੰਘਣਾ ਕਰਦਿਆਂ ਹੋਇਆਂ ਸਾਡੇ ਬੰਦੇ ਸਭ ਤੋਂ ਪਹਿਲਾਂ ਕਹਿੰਦੇ, ਬਾਬਾ ਜੀ ਤੁਹਾਡੀ ਹੀ ਫੋਟੋ ਬਣਾਉਣੀ। ਬੱਸਾਂ ਗੱਡੀਆਂ 'ਚ, ਸਾਡੇ ਘਰਾਂ 'ਚ ਅੱਜ ਸਾਰੇ ਸਿੱਖਾਂ ਦੇ ਪਰਿਵਾਰਾਂ ਦੇ ਵਿੱਚ ਇੱਕ ਫੋਟੋ ਆ ਜਿਹੜੀ ਸੋਭਾ ਸਿੰਘ ਪੇਂਟਰ ਨੇ ਬਣਾਈ, ਕਈਆਂ ਨੇ ਹੋਰ ਪੇਂਟਰਾਂ ਨੇ ਉਹੋ ਜਿਹੀ ਬਣਾਈ। ਉਹ ਫੋਟੋ ਜਿਹੜੀ ਬਿਲਕੁਲ ਮਨੋਕਲਪਿਤ ਫੋਟੋ ਹੈ, ਉਹਨੂੰ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਕਹਿ ਕੇ ਮੱਥੇ ਵੀ ਟੇਕੇ ਜਾਂਦੇ ਆ, ਉਹਨਾਂ ਦੇ ਸਾਹਮਣੇ ਆਰਤੀਆਂ ਵੀ ਕੀਤੀਆਂ ਜਾਂਦੀਆਂ, ਉਹਨਾਂ ਦੀ ਜਿਵੇਂ ਹਿੰਦੂ ਪੂਜਾ ਕਰਦੇ ਆ, ਉਹਨਾਂ ਬੁੱਤਾਂ ਦੀ ਪੂਜਾ ਕਰਦੇ ਆ। ਤੇ ਇਸ ਸਾਰੇ ਕਾਸੇ ਦੇ ਨਾਲ ਚਾਹੁੰਦੇ ਆਪਾਂ ਕੀ ਆ ਕਿ ਸਾਨੂੰ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਮਿਲ ਜਾਣ। ਗੁਰੂ ਨੂੰ ਤਾਂ ਮੰਨਣ ਦਾ ਦਾਅਵਾ ਕਰਦੇ ਆ, ਗੁਰੂ ਦੀ ਮੰਨਦੇ ਕੋਈ ਨਹੀਂ, ਉਲਟਾ ਉਹਨੂੰ ਚੜਾਉਨੇ ਕਿ ਕਰ ਕੀ ਕਰਦਾ, ਅਸੀਂ ਤੇਰੀ ਇੱਕ ਨਹੀਂ ਮੰਨਣੀ। ਜੇਕਰ ਆਪਾਂ ਸਧਾਰਨ ਆਪਣੇ ਪਰਿਵਾਰ ਦੇ ਵਿੱਚ ਆਪਣੇ ਬਜ਼ੁਰਗ ਪਿਤਾ ਜੀ ਬੈਠੇ ਹੋਣ, ਆਪਾਂ ਨੂੰ ਉਹ ਕਹਿਣ ਕਿ ਫਲਾਨੇ ਪਰਿਵਾਰ ਦੇ ਨਾਲ ਤੁਸੀਂ ਵਰਤਣਾ ਨਹੀਂ, ਤੁਸੀਂ ਆਹ ਗੱਲ ਨਹੀਂ ਕਰਨੀ, ਤੁਸੀਂ ਉਹ ਨਹੀਂ ਕਰਨਾ, ਤੁਸੀਂ ਆਹ ਲਾਜ਼ਮੀ ਕਰਨਾ, ਉਹ ਆਪਾਂ ਨੂੰ ਸਾਰੀਆਂ ਮੱਤਾਂ ਦੇਣ ਤੇ ਆਪਾਂ ਉਹਨਾਂ ਦੀ ਹਾਜ਼ਰੀ ਵਿੱਚ ਉਹ ਸਾਰਾ ਕੁਝ ਕਰੀਏ ਜੋ ਸਾਨੂੰ ਸਾਡੇ ਬਜ਼ੁਰਗ ਪਿਤਾ ਨੇ ਕਰਨ ਤੋਂ ਮਨਾ ਕੀਤਾ ਹੋਵੇ, ਤੇ ਉਹ ਕੁਝ ਨਾ ਕਰੀਏ ਜਿਹੜਾ ਕੁਝ ਕਰਨ ਦਾ ਹੁਕਮ ਸਾਡੇ ਪਿਤਾ ਸ਼੍ਰੀ ਨੇ ਸਾਨੂੰ ਦਿੱਤਾ ਹੋਵੇ। ਤਾਂ ਇਸ ਹਾਲਾਤ ਵਿੱਚ ਕੀ ਕਿਸੇ ਨੂੰ ਪੁੱਛਣ ਦੀ ਲੋੜ ਹੈ ਕਿ ਪਿਤਾ ਖੁਸ਼ ਹੋਏਗਾ ਕਿ ਨਾਰਾਜ਼ ਹੋਏਗਾ? ਆਪਾਂ ਉਹ ਸਾਰਾ ਕੁਝ ਕਰਦੇ ਆ ਜਿਹੜਾ ਗੁਰੂ ਸਾਹਿਬਾਨ ਨੇ ਮਨਾ ਕੀਤਾ ਹੋਇਆ। ਆਪਾਂ ਆਪਣੇ ਧਰਮ ਦੀ, ਆਪਾਂ ਆਪਦੇ ਇਤਿਹਾਸ ਦੀ ਵਿਆਖਿਆ ਪੂਰੀ ਮਕਾਰੀ ਨਾਲ, ਢੀਠਪੁਣੇ ਨਾਲ ਉਵੇਂ ਕਰਦੇ ਆ ਜਿਹਦੇ ਨਾਲ ਬਹੁ ਗਿਣਤੀ ਹਿੰਦੂ ਖੁਸ਼ ਰਹਿਣ। ਸਾਨੂੰ ਬੜਾ ਫਿਕਰ ਪਿਆ ਰਹਿੰਦਾ ਕਿ ਕਿਤੇ ਹਿੰਦੂ ਨਾ ਨਾਰਾਜ਼ ਹੋ ਜਾਏ। ਚਲੋ ਭਾਰਤ ਵਿੱਚ, ਪੰਜਾਬ ਵਿੱਚ ਇੱਥੇ ਵਿਚਰਦੇ ਆ, ਜੇ ਸਾਡੇ ਭਾਈਚਾਰੇ ਨੂੰ ਇਹ ਬਿਮਾਰੀ ਪੈ ਗਈ ਤਾਂ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਸਾਡੇ ਭਾਈਚਾਰੇ ਦੇ ਲੋਕ ਜਿਨ੍ਹਾਂ ਦਾ ਮੁੱਖ ਤੌਰ ਤੇ ਇਹ ਕਾਰਜ ਬਣ ਗਿਆ, ਉਹਨਾਂ ਨੇ ਇੱਕ ਪੇਸ਼ੇ ਦੇ ਵਜੋਂ ਸਿੱਖੀ ਦੇ ਪ੍ਰਚਾਰ ਨੂੰ ਕਿੱਤਾ ਬਣਾਇਆ ਹੋਇਆ, ਇਹਦੇ ਸਿਰ ਤੋਂ ਡਾਲਰ ਕਮਾਉਂਦੇ ਆ। ਮਹਿੰਗੀਆਂ ਕਾਰਾਂ, ਵਧੀਆ ਕੋਠੀਆਂ, ਵਧੀਆ ਆਲੀਸ਼ਾਨ ਜ਼ਿੰਦਗੀਆਂ ਉਹਨਾਂ ਨੂੰ ਪੰਥ ਜਿਹੜਾ ਹੈ ਨਵਾਜਦਾ। ਕੀ ਉਹ ਇੰਨਾ ਵੀ ਨਹੀਂ ਕਰ ਸਕਦੇ ਵੀ ਸਿੱਖ ਇਤਿਹਾਸ ਅਤੇ ਸਿੱਖ ਫਲਸਫੇ ਦੀ ਸਹੀ, ਸੱਚੀ ਤੇ ਨਿੱਘਰ ਤਸਵੀਰ ਜਿਹੜੀ ਹੈ ਉਹ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਦੱਸਣ, ਤੇ ਸਾਡੇ ਭਾਰਤ ਦੇ ਵਿੱਚ ਜਿਹੜੇ ਇੱਥੇ ਘੜੇ ਦੀ ਮੱਛੀ ਆ ਸਿੱਖ ਸਾਡੇ, ਉਹਨਾਂ ਨੂੰ ਸ਼ਰਮ ਆਵੇ, ਉਹਨਾਂ ਨੂੰ ਅਕਲ ਆਵੇ ਕਿ ਅਸੀਂ ਝੂਠ ਕਿਉਂ ਬੋਲਦੇ। ਅਸੀਂ ਪੈਰ ਪੈਰ ਦੇ ਉੱਤੇ ਸਿੱਖੀ ਦੀ ਗਲਤ ਵਿਆਖਿਆ ਜਿਹੜੀ ਆ ਉਹ ਇੱਥੇ ਹੁੰਦੀ ਦੇਖਦੇ ਹਾਂ। ਸ਼ਬਦਾਂ ਦੀ ਮਨੋਕਲਪਿਤ ਵਿਆਖਿਆ, ਜੇ ਇਸ ਗੱਲ ਦੇ ਸਿੱਧੇ ਸਿੱਧੇ ਅਰਥ ਬ੍ਰਾਹਮਣਵਾਦ ਦੇ ਖਿਲਾਫ ਜਾਂਦੇ ਹੋਣ। ਅੱਜ ਦਾ ਪ੍ਰਚਾਰਕ ਡਰਿਆ ਇੰਨਾ ਹੋਇਆ, ਫਾਸੀਵਾਦ, ਹਿੰਦੂ ਕੱਟੜਵਾਦ ਤੋਂ ਡਰਦਾ, ਉਹਦੇ ਅਰਥ ਬਦਲ ਰਹੇ।
ਸਾਡੇ ਭਾਈਚਾਰੇ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਇਹੋ ਜਿਹੇ ਸੈਕਸ਼ਨ, ਇਹੋ ਜਿਹੇ ਕੁਝ ਵਰਗ ਪੈਦਾ ਹੋ ਚੁੱਕੇ ਆ ਜਿਹੜੇ ਬ੍ਰਾਹਮਣ ਅਤੇ ਬ੍ਰਾਹਮਣਵਾਦੀ ਰੱਜ ਕੇ ਐਡਵੋਕੇਸੀ ਕਰਦੇ, ਜਿਹੜੀਆਂ ਗੱਲਾਂ ਦੇ ਨਾਲ ਸਾਡੀ ਵੱਖਰੀ ਵਿਲੱਖਣ ਅੱਡਰੀ ਹੋਂਦ ਹਸਤੀ ਦਾ ਭੋਗ ਪੈ ਸਕਦਾ, ਉਹ ਸਾਰੀਆਂ ਗੱਲਾਂ ਦੀ ਅਗਲੇ ਗੱਜ ਵੱਜ ਕੇ ਵਕਾਲਤ ਕਰਦੇ ਆ। ਕੋਈ ਕਹਿੰਦਾ ਸਿੱਖ ਲਵ ਕੁਸ਼ ਦੀ ਔਲਾਦ ਨੇ, ਕੋਈ ਕਹਿੰਦਾ ਗੁਰੂ ਸਾਹਿਬਾਨ ਨੇ ਮੂਰਤੀ ਪੂਜਾ ਦਾ ਖੰਡਨ ਹੀ ਨਹੀਂ ਕੀਤਾ, ਕੋਈ ਕਹਿੰਦਾ ਉਹਨਾਂ ਨੇ ਜਾਤ ਵਰਣ ਦਾ ਹੰਕਾਰ ਕਰਨ ਤੋਂ ਮਨਾ ਕੀਤਾ ਵਾ ਵੀ ਅਭਿਮਾਨ ਨਾ ਕਰੋ, ਤੁਸੀਂ ਜਾਤਾਂ ਗੋਤਾਂ ਜ਼ਰੂਰ ਮੰਨੋ। ਕੋਈ ਕਹਿੰਦਾ ਜੀ ਉਹਨਾਂ ਨੇ ਅਵਤਾਰਵਾਦ ਦਾ, ਪੁਜਾਰੀਵਾਦ ਦਾ ਖੰਡਨ ਨਹੀਂ ਕੀਤਾ। ਕਹਿਣ ਤੋਂ ਭਾਵ ਇਹ ਕਿ ਗੁਰੂ ਪਾਤਸ਼ਾਹ ਦੇ ਆਦੇਸ਼ਾਂ ਨੂੰ, ਹੁਕਮਾਂ ਨੂੰ ਬ੍ਰਾਹਮਣ ਦੇ ਅਨੁਸਾਰ ਬਦਲਿਆ ਜਾ ਰਿਹਾ ਤੇ ਆਪਾਂ ਕਹਿੰਦੇ ਆ ਜੀ ਸਿੱਖੀ ਦੀ ਚੜ੍ਹਦੀ ਕਲਾ ਹੋਏ। ਹੁਣ ਆਜੋ ਗੁਰੂ ਸਾਹਿਬਾਨ ਦੇ, ਗੁਰੂ ਪਾਤਸ਼ਾਹ ਦੇ ਆਪ ਦੇ ਆਦੇਸ਼ਾਂ ਦੇ ਅਨੁਸਾਰ ਆਪਾਂ ਘਟਨਾਕ੍ਰਮ ਤੇ ਨਜ਼ਰ ਮਾਰਦੇ। ਪਹਿਲੀ ਪਾਤਸ਼ਾਹੀ ਦੇ ਦੋ ਜਿਹੜੇ ਬਚਨ ਨੇ ਉਹ ਸਾਡੇ ਸਾਹਮਣੇ ਆ। ਇੱਕ ਹੈ ਘਰ ਘਰ ਮੀਆਂ ਸਭਨਾ ਜੀਆ ਬੋਲੀ ਅਵਰ ਤੁਮਾਰੀ। ਇਹਦਾ ਭਾਵ ਸਿੱਧਾ ਹੀ ਹੈ ਕਿ ਉਸ ਮੌਕੇ ਦੇ ਹਿੰਦੂ ਸਮਾਜ ਨੇ, ਕਿਉਂਕਿ ਸਿੱਖ ਤਾਂ ਉਦੋਂ ਅਜੇ ਸ਼ੁਰੂ ਹੋ ਰਿਹਾ ਸੀ ਧਰਮ, ਹਿੰਦੂਆਂ ਨੂੰ ਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਤੁਸੀਂ ਤਾਂ ਜਿਹੜਾ ਇਹ ਹਮਲਾਵਰ ਜਮਾਤ ਆਈ ਆ ਇਹਦੇ ਅਸਰ ਹੇਠ ਆਪਦੀ ਬੋਲੀ ਬਦਲੀ, ਤੁਹਾਡੇ ਘਰਾਂ 'ਚ ਮੀਆਂ ਜੀ ਹੁੰਦੀ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਇਹਦਾ ਮਤਲਬ ਇਹ ਆ ਇਸ ਗੱਲ ਦਾ ਕਿ ਸਾਡੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਇਸ ਗੱਲ ਦਾ ਬਹੁਤ ਭਾਰੀ ਦੁੱਖ ਮਨਾ ਰਹੇ ਨੇ ਕਿ ਕੋਈ ਮਨੁੱਖ ਆਪਦੀ ਬੋਲੀ ਕਿਉਂ ਤਿਆਗੇ। ਇਹਦਾ ਮਤਲਬ ਇਹ ਨਿਕਲਦਾ ਕਿ ਗੁਰੂ ਸਾਹਿਬ ਹਰ ਇੱਕ ਮਨੁੱਖ ਨੂੰ, ਨਸਲ ਨੂੰ, ਕੌਮ ਨੂੰ ਇਹ ਹਲੂਣਾ ਦਿੰਦੇ ਹੈ ਕਿ ਤੂੰ ਆਪਦੇ ਬੋਲੀ ਦੇ ਉੱਤੇ ਪਹਿਰਾ ਦੇ। ਹੁਣ ਆਪਾਂ ਆਪਦੇ ਉੱਤੇ ਆ ਜਾਓ। ਅਸੀਂ ਭੱਜ ਕੇ ਆਪਦੀ ਗੁਰਮੁਖੀ, ਆਪਦੀ ਪੰਜਾਬੀ ਤਿਆਗਦੇ ਹਾਂ। ਹਰ ਇੱਕ ਦੁਕਾਨਦਾਰ ਜਿਹੜਾ ਸਿੱਖ ਹੈ ਉਹ ਆਪਦੀ ਦੁਕਾਨ ਦਾ ਬੋਰਡ ਜਾਂ ਹੋਰ ਸਭ ਕੁਝ ਵੱਧ ਤੋਂ ਵੱਧ ਅੰਗਰੇਜ਼ੀ 'ਚ ਜਾਂ ਹੋਰ ਬੋਲੀਆਂ 'ਚ ਲਿਖਾਉਂਦਾ। ਬੜਾ ਚਾਅ ਚੜਿਆ ਰਹਿੰਦਾ ਵੀ ਆਪਾਂ ਕਿਵੇਂ ਪੰਜਾਬੀ ਤਿਆਗੀ। ਜੇ ਕਿਸੇ ਨੇ ਪੰਜਾਬੀ 'ਚ ਲਿਖਿਆ ਹੋਇਆ ਜਾਂ ਪੰਜਾਬੀ ਨੂੰ ਬੋਲਦਾ, ਉਹਦੇ ਵੱਲ ਐਂ ਦੇਖਦੇ ਆ ਵੀ ਜਿਵੇਂ ਇਹ ਤਾਂ ਪਛੜਿਆ ਜਾ ਹੋਇਆ ਬੰਦਾ। ਪੰਜਾਬੀ ਹੋਣ 'ਚ, ਪੰਜਾਬੀ ਬੋਲਣ 'ਚ ਫਖਰ ਸਮਝਣ ਦੀ ਬਜਾਏ ਹੀਣਤਾ, ਮਾੜਾ ਸਮਝ ਰਿਹਾ। ਇਹ ਜਿਹੜਾ ਸਾਰਾ ਹੈਗਾ ਇਹ ਗੁਰੂ ਪਾਤਸ਼ਾਹ ਦੇ ਦਿੱਤੇ ਹੋਏ ਆਦੇਸ਼ ਅਨੁਸਾਰ ਚੱਲ ਰਹੇ ਆ ਜਾਂ ਆਪਾਂ ਉਹਨਾਂ ਦੇ ਖਿਲਾਫ ਚੱਲ ਰਹੇ ਆ, ਇਹ ਆਪਾਂ ਆਪ ਦੇਖ। ਜਿਹੜਾ ਵੀ ਸਿੱਖ ਆਪਦੇ ਧਰਮ ਦੀ ਪੰਜਾਬੀ ਬੋਲੀ ਤੋਂ ਦੂਰ ਆ, ਨਾ ਉਹ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਚੱਜ ਹਾਲ ਨਾਲ ਸੰਥਿਆ ਲੈਣ ਯੋਗਾ, ਨਾ ਉਹਨੂੰ ਗੱਲ ਦੀ ਸਮਝ ਲੱਗਣੀ ਆ, ਸਿੱਖ ਇਤਿਹਾਸ ਤੋਂ ਵੀ ਦੂਰ ਰਹੂ। ਸੋ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਦੂਜਾ ਉਹਨਾਂ ਦਾ ਬਚਨ ਹੈ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਕਿ ਤੁਸੀਂ ਤਾਂ, ਲੋਕਾਂ ਨੇ ਤਾਂ ਤੁਰਕਾਂ ਤੇ ਪਠਾਣਾ ਵਾਲਾ ਜਿਹੜਾ ਪਹਿਰਾਵਾ, ਨੀਲੇ ਰੰਗ ਦੇ ਕੱਪੜੇ ਜਿਹੜੇ ਆ ਉਹ ਤੁਸੀਂ ਪਾ ਰਹੇ ਹੋ। ਉਹਨਾਂ ਦਾ ਭਾਵ ਨੀਲੇ ਰੰਗ ਨਾਲ ਕੋਈ ਨਫ਼ਰਤ ਜਾਂ ਵੈਰ ਨਹੀਂ। ਗੱਲ ਕਹਿਣ ਦਾ ਅਸਲ ਅਰਥ ਇਹ ਹੈ ਕਿ ਤੁਹਾਨੂੰ ਆਪਦੇ ਧਰਮ ਦੇ ਜਿਹੜੇ ਰਵਾਇਤ ਆ, ਸੱਭਿਆਚਾਰ ਆ, ਤੁਹਾਡੀ ਜਿਹੜੀ ਰਹਿਣ ਸਹਿਣ, ਖਾਣ ਪੀਣ, ਉਹ ਸਾਰਾ ਕੁਝ ਤੁਹਾਨੂੰ ਅਪਣਾਉਣਾ ਚਾਹੀਦਾ। ਦੂਜਿਆਂ ਦੇ ਧਰਮ ਦੇ ਅਸੂਲ ਸਿਧਾਂਤ ਉਹਨਾਂ ਨੂੰ ਮੁਬਾਰਕ। ਹੁਣ ਇਸ ਗੱਲ ਨੂੰ ਅੱਗੇ ਚੱਲ ਕੇ ਆਪਣੇ ਇਤਿਹਾਸ ਵਿੱਚ ਆਉਂਦਾ ਜਦੋਂ 10ਵੇਂ ਪਾਤਸ਼ਾਹ ਦਾ ਮੁਗਲ ਦਰਬਾਰ ਦੇ ਵਿੱਚ ਸਵਾਲ ਜਵਾਬ ਹੈ ਬਹਾਦਰ ਸ਼ਾਹ ਦੇ ਵੇਲੇ, ਉੱਥੇ ਪਾਤਸ਼ਾਹ ਨੇ ਇਹੀ ਕਿਹਾ ਸੀ ਨਾ, ਤੁਮਹੇ
तुम्हारा खूब हमें हमारा खूब। बई तैनू तेरा धर्म मुबारक हो, सानू साडा मुबारक हो। पर हिंदू कहता ये किवें? हिंदू कहता तैनू तेरा धर्म छुड़वाउणा है। सो जिवें गुरु पातशाह ने हिंदुआं दे उस बहाने के मियाँ मियाँ करते ने जां नील वस्त्र वाली गल है, उवें साडे लई भी एक लकीर खिच दित्ती कि सिखो तुसीं आपदे धर्म दी बोली है जिहड़ी ਉਹਦੇ ਤੇ ਪਹਿਰਾ देना, किसी होर बोली नूं ਇਹ नहीं भी नफरत करनी है। सिखो, हर बोली सिखो, वध तो वध सिखो, किसी भी बोली ना नफरत नहीं, पर सब तो वध गुरसिखी गुरमुखी पढ़ो ते ਇਹਦੇ ਵਿੱਚ ਆਪਣੇ ਧਰਮ ਦਾ ਇਤਿਹਾਸ, ਆਪਣੀ ਗੁਰਬਾਣੀ, ਇਹਦੇ ਉੱਤੇ ਤੁਸੀਂ ਜਿੰਨਾ ਵੱਧ ਪੜੋ ਸੁਣੋਗੇ ਉਹਨਾਂ ਤੁਹਾਡਾ ਧਰਮ 'ਚ ਵਿਸ਼ਵਾਸ, ਤੁਹਾਡਾ ਅਕੀਦਾ ਪੱਕਾ ਹੋ। ਇਸ ਤੋਂ ਅੱਗੇ ਦੂਸਰਾ ਜਿਹੜਾ ਹੈ ਨੁਕਤਾ ਉਹ ਤੁਹਾਡੀ ਸੱਭਿਆਚਾਰ। ਹੁਣ ਇਹ ਗੱਲ ਕਿ ਬੋਲੀ ਅਤੇ ਸੱਭਿਆਚਾਰ ਇਹ ਬਹੁਤ ਵੱਡੀ ਕਿਸੇ ਕੌਮ ਦਾ ਇੱਕ ਜਿਵੇਂ ਪਿੱਲਰ ਹੁੰਦੇ ਆ ਨਾ ਕਿਸੇ ਇਮਾਰਤ ਦੇ, ਉਵੇਂ ਬੋਲੀ ਅਤੇ ਸੱਭਿਆਚਾਰ ਕੌਮ ਦੇ ਪਿੱਲਰ ਨੇ। ਇਸ ਮੌਕੇ ਸਾਡੇ ਇਹਨਾਂ ਦੋਨੇ ਪਿੱਲਰਸ ਨੂੰ ਘਾਉਣ ਲੱਗਿਆ ਹੋਇਆ। ਹੌਲੀ ਹੌਲੀ ਅੰਦਰੋਂ ਅੰਦਰੀ ਦੁਸ਼ਮਣ ਜਿਹੜਾ ਹੈ ਕਮਜ਼ੋਰ ਕਰ ਰਿਹਾ। ਸਾਡੇ ਬਹੁਤ ਵੱਡੀ ਗਿਣਤੀ ਵਿੱਚ ਬੱਚੇ ਬੱਚੀਆਂ ਤੋਂ ਪੰਜਾਬੀ ਬੋਲੀ ਛੁਡਵਾਈ ਜਾ ਰਹੀ ਹੈ, ਖਿਚੜੀ ਬੋਲੀ ਮੜੀ ਜਾ ਰਹੀ ਹੈ। ਉਹਨਾਂ ਨੂੰ ਹੌਲੀ ਹੌਲੀ ਉਹ ਕਹਿੰਦੇ ਕੋਈ ਗੱਲ ਨਹੀਂ, ਦੂਜੀ ਤੀਜੀ ਚੌਥੀ ਪੰਜਵੀਂ ਪੀੜ੍ਹੀ ਤੱਕ ਹੌਲੀ ਹੌਲੀ ਇਹਨਾਂ ਤੋਂ ਪੰਜਾਬੀ ਖੋਹ ਲਵਾਂਗੇ। ਔਰ ਇਹ ਗੱਲ ਸਾਨੂੰ ਮੰਨਣੀ ਚਾਹੀਦੀ ਆ ਕਿ ਅਸਰ ਹੋ ਰਿਹਾ। ਮਾੜਾ ਇਹ ਨਹੀਂ ਕਿ ਅਸਰ ਹੋ ਰਿਹਾ, ਮਾੜਾ ਇਹ ਆ ਕਿ ਅਸੀਂ ਮੰਨੀਏ ਨਾ। ਜਦੋਂ ਮੰਨ ਲਵਾਂਗੇ ਕਿ ਆਹ ਬਿਮਾਰੀ ਆ ਤਾਂ ਉਹਦਾ ਇਲਾਜ ਵੀ ਕਰਾਂਗੇ, ਜਦੋਂ ਮੰਨਾਂਗੇ ਹੀ ਨਹੀਂ ਫਿਰ ਉਹਦਾ ਇਲਾਜ ਕੀ ਕਰਾਂਗੇ। ਸੋ ਆਓ ਮੰਨੀਏ ਕਿ ਪੰਜਾਬੀ ਬੋਲੀ ਉੱਤੇ ਬ੍ਰਾਹਮਣਵਾਦੀ ਹਮਲਾ, ਖਾਸ ਤੌਰ ਤੇ ਹਿੰਦੀ ਦਾ ਹਮਲਾ ਜਿਹੜਾ ਉਹ ਬਹੁਤ ਖਤਰਨਾਕ ਹੱਦਾਂ ਤੱਕ ਵੱਧਦਾ ਜਾ ਰਿਹਾ। ਦੂਜਾ ਹੈਗਾ ਸਾਡੇ ਸੱਭਿਆਚਾਰ ਦਾ ਅੰਦਰੋਂ ਅੰਦਰੀ ਖੋਰਾ। ਸੱਭਿਆਚਾਰ 'ਚ ਕੀ ਕੁਛ ਆ? ਸਾਡਾ ਰਹਿਣ ਸਹਿਣ, ਸਾਡਾ ਵਰਤੋਂ ਵਿਹਾਰ, ਸਾਡੀਆਂ ਰਵਾਇਤਾਂ, ਸਾਡੇ ਇੱਕ ਕਿਸੇ ਵਿਆਹ ਤੇ, ਅੱਜ ਦੇ ਵਿਆਹ ਤੇ ਆ ਕੇ ਆਪਾਂ ਨਜ਼ਰ ਮਾਰੋ, ਆਪਾਂ 80-90% ਉਹ ਸਾਰਾ ਕੁਝ ਕਰਦੇ ਆ ਜੋ ਸਾਨੂੰ ਸਿੱਖ ਸੱਭਿਆਚਾਰ ਅਨੁਸਾਰ ਕਰਨਾ ਨਹੀਂ ਚਾਹੀਦਾ। ਅਸੀਂ ਕਰਦੇ ਆ, ਆਪਾਂ ਹੀ ਕਰਦੇ ਆ। ਆਪਣੇ ਭੈਣ ਭਰਾ, ਚਾਚੇ ਮਾਮੇ ਤਾਏ ਨਾਨੇ, ਕੁੜੀਆਂ ਸਾਡੀਆਂ ਭੈਣਾਂ ਚਾਚੀਆਂ ਤਾਈਆਂ, ਕੋਈ ਰੋਕ ਟੋਕ ਨਹੀਂ, ਕੋਈ ਉਹਨਾਂ ਨੂੰ ਸਮਝਾ ਨਹੀਂ ਸਕਦੇ। ਤੇ ਇਹ ਸਾਡਾ ਮਾੜਾ ਹਾਲ ਇਸ ਕਰਕੇ ਆ ਕਿਉਂਕਿ ਸਾਡਾ ਆਪਦਾ ਰਾਜ ਨਹੀਂ ਹੈ। ਜਿਨ੍ਹਾਂ ਦਾ ਰਾਜ ਹੁੰਦਾ ਉਹਨਾਂ ਨੂੰ ਮੈਂ ਇਹ ਗੱਲ ਗਰੰਟੀ ਨਾਲ ਕਹਿਣਾ, ਜਿੱਦਣ ਖਾਲਸੇ ਦਾ ਰਾਜ ਆ ਗਿਆ ਨਾ 50% ਸਮੱਸਿਆਵਾਂ ਤਾਂ ਪਹਿਲੀ ਰਾਤ 'ਚ ਆਪੇ ਹੀ ਹੱਲ ਹੋ ਜਾਣੀ। ਬਹੁਤ ਸਾਰੀਆਂ ਕਰਤੂਤਾਂ ਜਿਹੜੀਆਂ ਆਪਾਂ ਉਹੀ ਕਰੀ ਜਾਂਦੇ ਆ ਵੀ ਲਾਲੇ ਹਿੰਦੂ ਕੀ ਕਹਿਣਗੇ, ਆਪਾਂ ਆਪ ਹੀ ਛੱਡ ਜਾਣੀਆਂ। ਬਾਕੀ 50% ਸਾਨੂੰ ਉੱਤੇ ਮਿਹਰ, ਸਾਨੂੰ ਉੱਤੇ ਕਿਰਪਾ ਕਰਨੀ ਪਊ। ਕੀ ਕਰਨਾ ਪਊ? ਉੱਤੇ ਧਿਆਨ ਦੇਣਾ ਪਊ। ਸਿੱਖ ਇਤਿਹਾਸ ਅਤੇ ਫਲਸਫੇ ਦੇ ਵਿੱਚੋਂ ਸੇਧ ਲੈ ਕੇ ਬਣਾਉਣਾ ਪਊ। ਉਸ ਮੌਕੇ ਜਿਹੜੇ ਬ੍ਰਾਹਮਣਵਾਦ ਨੇ ਆਪਦੇ ਏਜੰਟ ਸਾਡੇ 'ਚ ਪੈਦਾ ਕਰਕੇ ਛੱਡੇ ਹੋਏ ਨੇ, ਜਿਨ੍ਹਾਂ ਨੇ ਦਿਨੋਂ ਦਿਨ ਸਾਡੇ ਧਰਮ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਲੋਕ ਮਨਾਂ ਦੇ ਵਿੱਚ ਹੌਲੀ ਹੌਲੀ ਵਸਾਉਣਾ ਸ਼ੁਰੂ ਕੀਤਾ ਹੋਇਆ ਵੀ ਇਹ ਸੱਚ ਆ, ਉਹ ਕੱਢਣਾ ਪਊ। ਤੇ ਉਹ ਜਿਹੜਾ ਵਰਗ ਵਾ, ਜਿਹੜਾ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਦੁਸ਼ਮਣ ਹੈ, ਪਰ ਉਹਨਾਂ ਨੇ ਪਹਿਰਾਵਾ ਸਿੱਖੀ ਵਾਲਾ ਪਾਇਆ ਹੋਇਆ ਤੇ ਆਪਦੀ ਮਨਮਤ ਜਿਹੜੀ ਆ ਉਹਨੂੰ ਗੁਰਮਤ ਕਹਿ ਕੇ ਸਿੱਖਾਂ ਦੇ ਵਿੱਚ ਥੋਪ ਰਹੇ ਨੇ। ਉਹਨਾਂ ਦੇ ਬੀਜੇ ਹੋਏ ਕੰਡਿਆਂ ਨੂੰ ਚੁਗਣ ਲਈ ਸਾਨੂੰ ਟਾਈਮ ਲੱਗੂਗਾ। ਇਹ ਸਾਰਾ ਕੁਝ ਜਦੋਂ ਅੱਜ ਆਪਾਂ ਗੱਲਾਂ ਕਰਦੇ ਆ ਤਾਂ ਅਜੀਬ ਲੱਗਦੀਆਂ ਨੇ, ਪਰ ਜਦੋਂ ਵਾਪਰ ਚੁੱਕਿਆ ਹੋਊ, ਮੈਂ ਇਸ ਗੱਲ ਦਾ ਦਾਅਵਾ ਗਰੰਟੀ ਕਰਦਾ ਕਿ 10 ਸਾਲ ਬਾਅਦ ਸਿੱਖਾਂ ਦੀ ਤਾਂ ਗੱਲ ਬੜੀ ਦੂਰ ਆ, ਜਿਹੜੇ ਹਿੰਦੂ ਸਾਡੇ ਖਾਲਿਸਤਾਨ ਵਿੱਚ ਵਸਦੇ ਹੋਣਗੇ ਉਹ ਵੀ ਆਪਦੇ ਉਹਨਾਂ ਹਿੰਦੂ ਭਰਾਵਾਂ ਨੂੰ ਜਿਹੜੇ
ਭਾਰਤ ਵਿੱਚ ਹਿੰਦੁਸਤਾਨ ਵਿੱਚ ਵਸਦੇ ਹੋਣਗੇ, ਕਿਉਂਕਿ ਹਿੰਦੁਸਤਾਨ ਅਤੇ ਖਾਲਿਸਤਾਨ ਅਲੱਗ-ਅਲੱਗ ਦੋ ਰਾਜ ਹੋਣਗੇ। ਖਾਲਿਸਤਾਨ ਵਿੱਚ ਵਸਦੇ ਹਿੰਦੂ ਨੇ ਹਿੰਦੁਸਤਾਨ ਵਿੱਚ ਵਸਦੇ ਹਿੰਦੂ ਨੂੰ ਕਿਹਾ ਕਰਨਾ ਸ਼ਰਮ ਆਉਣੀ ਚਾਹੀਦੀ ਆ। ਆਪਾਂ ਇੰਨੇ ਚੰਗੇ ਧਰਮ ਦਾ, ਆਪਾਂ ਇੰਨੇ ਚੰਗੇ ਲੋਕਾਂ ਦਾ ਨਾਸ਼ ਮਾਰੀ ਗਏ। ਸਾਨੂੰ ਪੁੱਛ ਕੇ ਦੇਖੋ, ਖਾਲਿਸਤਾਨ ਦੇ ਵਿੱਚ ਇਹਨਾਂ ਕਰਕੇ ਸਾਡਾ ਹਿੰਦੂ ਧਰਮ ਜਿਹੜਾ ਹੈ ਉਹ ਵੀ ਚੜ੍ਹਦੀ ਕਲਾ 'ਚ। ਆਪਾਂ ਤਾਂ ਲੱਗੇ ਰਹੇ ਆ ਵੀ ਇਹਨਾਂ ਦੇ ਧਰਮ ਨੂੰ ਪਲੀਊਟ ਕਰਨਾ, ਪਲੀਤ ਕਰਨਾ, ਪਰ ਇਹਨਾਂ ਨੇ ਸਾਨੂੰ ਪੁੱਛਿਆ, ਸਾਨੂੰ ਕਿਹਾ ਵੀ ਤੁਹਾਡੇ ਧਰਮ ਦੇ ਅਸੂਲ ਕੀ ਨੇ, ਤੇ ਸਾਨੂੰ ਉਹਨਾਂ ਉੱਤੇ ਪਹਿਰਾ ਦੇਣ ਦਿਵਾਉਣ ਦੇ ਲਈ ਇੱਕ ਵੱਖਰਾ ਬੋਰਡ ਹੀ ਬਣਾਤਾ। ਕਿਉਂਕਿ ਖਾਲਿਸਤਾਨ ਦੇ ਵਿੱਚ ਤਾਂ ਮਿਨਿਸਟਰੀ ਆਫ ਰਿਲੀਜਨਸ, ਧਰਮਾਂ ਦਾ ਇੱਕ ਵੱਖਰਾ ਮੰਤਰਾਲਾ ਹੋਊਗਾ, ਜਿਹਦੇ ਵਿੱਚ ਸਿੱਖ ਧਰਮ, ਹਿੰਦੂ ਧਰਮ, ਮੁਸਲਿਮ ਜਿਹੜੇ ਵੀ ਧਰਮ ਨੇ, ਉਹਨਾਂ ਧਰਮਾਂ ਦੇ ਉਸੂਲਾਂ ਉੱਤੇ ਪਹਿਰਾ ਦੇਣ ਦਿਵਾਉਣ ਦੇ ਲਈ ਰਾਜ ਦਾ ਪੂਰਾ ਇਸ ਗੱਲ ਤੇ ਹੱਕ ਹੋਊਗਾ। ਇਹ ਰਿਸਪੌਂਸਿਬਿਲਟੀ, ਜ਼ਿੰਮੇਵਾਰੀ ਹੋਊਗੀ ਖਾਲਿਸਤਾਨ ਦੀ ਸਰਕਾਰ ਦੀ, ਸਟੇਟ ਦੀ, ਹਰ ਸਿੱਖ ਦੀ, ਕਿ ਕੋਈ ਵੀ ਕਿਸੇ ਵੀ ਧਰਮ ਦਾ, ਇੱਥੋਂ ਤੱਕ ਕਿ ਨਾਸਤਕ ਦਾ ਵੀ ਦਿਲ ਦੁਖੇ ਨਾ। ਉਹ ਹਰ ਬੰਦਾ, ਚਾਹੇ ਉਹ ਜੈਨੀ, ਚਾਹੇ ਬੋਧੀ, ਖਾਲਿਸਤਾਨ ਵਿੱਚ ਕਿਸੇ ਵੀ ਮਤ ਦਾ ਹੋਵੇ, ਉਹ ਇਹ ਕਵੇ ਮੇਰੇ ਧਰਮ ਦੇ ਅਸੂਲ ਸਿੱਖਾਂ ਨੂੰ ਜਾਂ ਕਿਸੇ ਹੋਰ ਨੂੰ ਚੰਗੇ ਲੱਗਣ ਨਾ ਲੱਗਣ, ਪਰ ਮੈਨੂੰ ਮੇਰੇ ਅਸੂਲਾਂ ਉੱਤੇ ਚੱਲਣ ਤੋਂ ਰੋਕਿਆ ਨਹੀਂ ਜਾਂਦਾ। ਮੇਰੇ ਖਿਲਾਫ ਕੋਈ ਸਾਜ਼ਿਸ਼ ਬੁਣ ਕੇ ਮੇਰੇ ਬਾਰੇ ਇਹ ਨਹੀਂ ਕਿ ਇਹਨਾਂ ਨੂੰ ਇਹ ਕੰਮ ਕਰਨ ਨਹੀਂ ਦੇਣਾ। ਹਰ ਇੱਕ ਨੂੰ ਆਪਦੇ ਅਕੀਦੇ ਅਨੁਸਾਰ ਜਿਉਣ ਦਾ, ਆਪਦੇ ਲਾਈਫ ਨੂੰ ਆਪਦੇ ਵਿਚਾਰਾਂ ਅਨੁਸਾਰ ਜਿਉਣ ਦਾ ਪੂਰਨ ਤੌਰ ਤੇ ਹੱਕ, ਤੇ ਖਾਲਿਸਤਾਨ ਦੇ ਅੰਦਰ ਕਿਸੇ ਨੂੰ ਵੀ ਉਹਦੇ ਧਾਰਮਿਕ ਅਕੀਦੇ ਤੋਂ ਥੜਕਾਇਆ ਨਹੀਂ ਜਾਂਦਾ। ਦੁਨੀਆ ਜਿਹੜੇ UNO ਜਾਂ ਹੋਰ ਇੰਟਰਨੈਸ਼ਨਲ ਫੋਰਮ ਨੇ, ਉਹ ਸਿਫਤ ਕਰਿਆ ਕਰਨਗੇ ਕਿ ਖਾਲਿਸਤਾਨ ਦੇ ਵਿੱਚ ਕਿਸੇ ਵੀ ਮਨੁੱਖ ਨਾਲ ਉਹਦੇ ਧਾਰਮਿਕ ਵਿਚਾਰਾਂ ਕਰਕੇ ਕਦੇ ਵਧੀਕੀ ਨਹੀਂ ਹੋ ਸਕਦੀ। ਖਾਲਿਸਤਾਨ ਦੇ ਵਿੱਚ ਵਸਦੇ ਹੋਏ ਹਿੰਦੂ ਇਹ ਖੁਦ ਐਲਾਨੀਆ ਤੌਰ ਤੇ ਸ਼ਰਮ ਮੰਨਿਆ ਕਰਨਗੇ ਕਿ ਅਸੀਂ, ਸਾਡੇ ਪੁਰਖੇ ਇਸ ਸਿੱਖ ਧਰਮ ਨੂੰ ਪਲੀਤ ਕਰਦੇ ਰਹੇ, ਇਸ ਫਲਸਫੇ ਨੂੰ, ਇਸ ਇਤਿਹਾਸ ਨੂੰ ਕੁਰਾਹੇ ਪਾਉਂਦੇ ਰਹੇ। ਕਿਉਂਕਿ ਜਦੋਂ ਕਿਸੇ ਧਰਮ ਦੇ ਉੱਤੇ ਅਟੈਕ ਕਰਨਾ ਹੋਵੇ, ਜਿਹੜਾ ਕੁਝ ਜਿਵੇਂ ਸਾਡੇ ਨਾਲ ਹੋ ਰਿਹਾ, ਇੱਕ ਤਾਂ ਹੁੰਦਾ ਕੁਰਾਹੇ ਪਾ ਦੋ, ਹੋਰ ਪਾਸੇ ਨੂੰ ਤੋੜ ਦੋ, ਇੱਕ ਹੁੰਦਾ ਉਹਨੂੰ ਪਲੀਤ ਕਰੋ, ਜਿਵੇਂ ਸਾਡੇ ਧਰਮ 'ਚ ਮੂਰਤੀ ਪੂਜਾ ਬਾੜਤੀ। ਔਰ ਇਕੱਲੇ ਸਾਡੇ ਨਾਲ ਨਹੀਂ, ਇੱਕ ਬੜਾ ਮਕਬੂਲ ਸ਼ੇਅਰ ਆ ਜਿਹੜਾ ਇਸਲਾਮ ਦੇ ਹਿਸਾਬ ਨਾਲ ਹੈ ਕਿ ਜੇ ਦੀਨੇ ਹਜਾਜੀ ਕਾ ਬੇਬਾਕ ਬੇੜਾ, ਨਾ गेहूं में अटका ना सेहू में ठहरा, पार किए थे जिसने सातों समुंदर, वो डूबा आकर गंगा के दहाने में आकर। जानी कि ਉਹ ਇਸਲਾਮ ਜਿਹੜਾ ਜਿੱਥੇ ਜਿੱਥੇ ਗਿਆ, ਉੱਥੋਂ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਇਸਲਾਮ ਪਿਆਰਾ ਹੋਇਆ, ਉਹਨਾਂ ਦੇ ਉੱਤੇ ਇਸਲਾਮ ਦੀਆਂ ਰਹੁ ਰੀਤਾਂ ਦਾ ਅਸਰ ਹੁੰਦਾ ਗਿਆ, ਤੇ ਸਾਰੇ ਸੰਸਾਰ ਦੇ ਵਿੱਚ ਇਸਲਾਮ ਜਿਹੜਾ ਸੀ ਉਹ ਆਪਣੇ ਅਸਲ ਰੂਪ ਸਰੂਪ ਵਿੱਚ ਹੀ ਰਿਹਾ। ਪਰ ਭਾਰਤ ਵਿੱਚ ਆ ਕੇ ਬ੍ਰਾਹਮਣਵਾਦੀ ਰਸਮਾਂ ਰਿਵਾਜਾਂ ਨੇ ਇਸਲਾਮ ਨੂੰ ਇੰਨਾ ਪਲੀਤ ਕਰ ਦਿੱਤਾ ਕਿ ਅੱਜ ਭਾਰਤੀ ਖਿੱਤੇ ਦਾ ਇਸਲਾਮ ਜਾਂ ਇੱਥੋਂ ਦਾ ਮੁਸਲਮਾਨ ਕੁਝ ਹੋਰ ਹੀ ਬਣਿਆ ਫਿਰਦਾ। ਉਹਨੂੰ ਸ਼ੁੱਧ ਇਸਲਾਮਿਕ ਨਜ਼ਰੀਏ ਤੋਂ ਜੇ ਕੋਈ ਪਰਖੇ ਤਾਂ ਬੰਦਾ ਹੈਰਾਨ ਹੋ ਜੂ ਬਈ ਇਹ ਕਰੀ ਕੀ ਜਾਂਦੇ। ਜਿਵੇਂ ਇਸਲਾਮ ਦੇ ਅਸੂਲ ਨੇ, ਜਿਵੇਂ ਸਾਡਾ ਅਸੂਲ ਆ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ, ਉਵੇਂ ਇਸਲਾਮ ਦੇ ਇੱਕ ਬਹੁਤ ਵੱਡਾ ਫਲਸਫੇ ਦੇ ਵਿੱਚ ਗੱਲ ਆ ਕਿ ਖੁਦਾ ਕਹਿੰਦੇ, ਜਿਵੇਂ ਆਪਾਂ ਵਾਹਿਗੁਰੂ, ਰੱਬ, ਪਰਮਾਤਮਾ ਸਾਡੇ ਅੱਖਰ ਨੇ, ਉਵੇਂ ਉਹ ਖੁਦਾ ਕਹਿੰਦੇ ਆ, ਅੱਲਾ ਵੀ ਕਹਿੰਦੇ ਆ, ਹੋਰ ਵੀ ਕਈ ਸ਼ਬਦ ਨੇ, ਹਰੇਕ ਦੇ ਧਰਮ ਦੇ ਬੜੇ ਅੱਖਰ ਹੁੰਦੇ ਨੇ। ਸਾਡੇ ਗੁਰੂ ਪਾਤਸ਼ਾਹ ਨੇ ਬੇਅੰਤ ਸ਼ਬਦ ਜਿਹੜੇ ਆ, ਇੱਥੋਂ ਤੱਕ ਕਿ ਰਾਮ ਅਤੇ ਕ੍ਰਿਸ਼ਨ ਅੱਖਰ ਵੀ ਅਕਾਲ ਪੁਰਖ ਲਈ ਵਰਤੇ ਗਏ ਨੇ, ਇਹ ਕੋਈ ਗੱਲ ਨਹੀਂ। ਪਰ ਜਿੱਥੇ ਗੱਲ ਆਪਾਂ ਇਸਲਾਮ ਦੀ ਕਰਦੇ ਹਾਂ, ਹੁਣ
ਇਸਲਾਮ ਦੇ ਵਿੱਚ ਅੱਲਾ ਦੇ ਖੁਦਾ ਦੇ ਸਮਾਨ ਕਿਸੇ ਨੂੰ ਨਹੀਂ ਮੰਨਿਆ ਜਾ ਸਕਦਾ। ਉਹਦੀ ਕੋਈ ਦੇਖਦੀ ਕਿਸੇ ਵੀ ਚੀਜ਼ ਨਾਲ ਤੁਲਨਾ ਨਹੀਂ ਹੋ ਸਕਦੀ। ਪਰ ਭਾਰਤ ਵਿੱਚ ਇੱਥੇ ਪੀਰਾਂ ਫਕੀਰਾਂ ਦੀਆਂ ਕਬਰਾਂ, ਫਿਰ ਇਸੇ ਤਰੀਕੇ ਨਾਲ ਕੁਝ ਚੀਜ਼ਾਂ ਨੂੰ ਅੱਲਾ ਦੇ ਤੁੱਲ ਮੰਨ ਕੇ ਜਿਵੇਂ ਕੁਫਰ ਹੁੰਦਾ ਨਾ, ਉਵੇਂ ਕੀਤਾ ਜਾ ਰਿਹਾ। ਤੇ ਇਸਲਾਮ ਦੇ ਸੱਚੇ ਸੁੱਚੇ ਪੈਰੋਕਾਰ ਆ ਜਿਹੜੇ, ਉਹਨਾਂ ਦਾ ਦਿਲ ਦੁਖੀ ਕਰਨ ਵਾਲਾ ਸਾਰਾ ਕੁਝ ਭਾਰਤੀ ਖਿੱਤੇ ਦੇ ਵਿੱਚ ਉਹ ਆਇਆ ਕਿੱਥੋਂ ਆ? ਉਹ ਆਇਆ ਹੈਗਾ ਬ੍ਰਾਹਮਣਵਾਦ ਤੋਂ। ਜਿਹੜੇ ਲੋਕ ਭਾਰਤ ਵਿੱਚ ਮੁਸਲਮਾਨ ਬਣੇ, ਇਸਲਾਮ ਧਾਰਨ ਕੀਤਾ, ਉਹਨਾਂ ਨੂੰ ਸੂਫੀ ਸੰਤਾਂ ਨੇ ਜਾਂ ਹੋਰ ਬਹੁਤ ਸਾਰਿਆਂ ਨੇ ਇਹ ਕਹਿ ਕੇ ਖੁੱਲ੍ਹ ਦਈ ਰੱਖੀ ਵੀ ਚਲੋ ਹੌਲੀ ਹੌਲੀ ਸ਼ਾਇਦ ਇਹ ਸ਼ੁੱਧ ਇਸਲਾਮ ਨੂੰ ਧਾਰਨ ਕਰ ਲੈਣਗੇ। ਪਰ ਉਹਨਾਂ ਨੇ ਅਸਲ ਵਿੱਚ ਪੂਰੇ ਇਸਲਾਮ ਦਾ ਹੀ, ਜਿਵੇਂ ਕਹਿੰਦੇ ਆ ਗੰਗਾ ਕੇ ਦਹਾਨੇ ਵਿੱਚ ਆਕਰ ਡੂਬ ਗਿਆ ਫਿਰ ਇਸਲਾਮ, ਉਵੇਂ ਹੀ ਸਾਡਾ ਬੇੜਾ ਗਰਕ ਹੋਇਆ। ਗੰਗਾ ਜਮਨਾ ਦੇ ਸੱਭਿਆਚਾਰ ਨੇ ਸਿੱਖ ਫਲਸਫੇ ਦੇ ਉੱਤੇ, ਸਿੱਖ ਰਹਿਤ ਉੱਤੇ, ਸਿੱਖ ਜੀਵਨ ਜਾਚ ਉੱਤੇ ਆਪਦਾ ਮਾਰੂ ਅਸਰ ਪਾਇਆ ਹੋਇਆ। ਤੇ ਉਹ ਅਸਰ ਹੀ ਹੈ ਜਿਹਦੇ ਕਰਕੇ ਸਾਡੇ ਬਹੁਤ ਸਾਰੇ ਬੰਦੇ ਜਿਹੜੇ ਨੇ ਉਹ ਹਿੰਦੂ ਸਿੱਖ ਏਕਤਾ ਦੀ ਤੁਣਤਣੀ ਤੇ ਨਾਚ ਕਰਦੇ ਆ। ਉਹਨਾਂ ਨੂੰ ਖਾਲਿਸਤਾਨ ਜਾਂ ਖਾਲਸੇ ਦੇ ਸੁਨਹਿਰੀ ਸਿਧਾਂਤ ਅਸੂਲ ਜਿਹੜੇ ਨੇ ਉਹ ਸੁਣ ਕੇ ਬੁਖਾਰ ਚੜ ਜਾਂਦਾ। ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਹਿੰਦੂਆਂ ਨਾਲੋਂ ਵੱਖਰੇ ਵਿਲੱਖਣ ਅੱਡਰੇ ਹੋਏ ਤੇ ਪਤਾ ਨਹੀਂ ਕੀ ਕਹਿਰ ਢਹਿ ਜਾਣਾ। ਉਹਨਾਂ ਨੂੰ ਜਿਹੜਾ ਹਿੰਦੂਇਜ਼ਮ ਨਾਲ ਮੋਹ ਜਾਗਿਆ ਹੋਇਆ ਉਹਦਾ ਕੋਈ ਪਾਰਾਵਾਰ ਨਹੀਂ। ਸੋ ਗੁਰੂ ਪਾਤਸ਼ਾਹ ਨੇ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਪੇਪਰ ਪਾਤਾ। ਜਿਸ ਵੇਲੇ ਗੁਰੂ ਸਾਹਿਬਾਨ ਸਾਡੇ ਵਿੱਚ 10 ਗੁਰੂ ਸਾਹਿਬਾਨ ਸਰੀਰਕ ਰੂਪ ਦੇ ਵਿੱਚ ਇੱਥੇ ਵਿਚਰੇ, ਉਪਰੰਤ ਖਾਲਸੇ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਜਿਹੜੀ ਹਾਸਲ ਹੈ, ਉਸ ਤੋਂ ਬਾਅਦ ਵਿੱਚ ਹਰ ਸਿੱਖ ਦੀ ਪਰਖ ਹੋ ਰਹੀ ਹੈ ਕਿ ਤੇਰੇ ਸਾਹਮਣੇ ਮਨਮਤ ਵੀ ਪਈ ਆ, ਗੁਰਮਤ ਵੀ ਪਈ ਆ, ਤੂੰ ਕਿੱਧਰ ਭੁਗਤਣਾ ਇਹ ਤੂੰ ਦੇਖਣਾ। ਇਸ ਮੌਕੇ ਸਾਡੇ ਅੰਦਰ ਧੁੱਸਾਂ ਮਾਰ ਕੇ ਆ ਜਿਹੜੀ ਚਿੱਟੀ ਸਿਉਂਕ ਆ, ਇਹਦੇ ਰਾਹੀਂ, RSS ਰਾਹੀਂ, ਬਹੁਤ ਸਾਰੇ ਲਿਟਰੇਚਰ ਰਾਹੀਂ ਐਂਟੀ ਸਿੱਖ ਚੀਜ਼ਾਂ ਜਿਹੜੀਆਂ ਨੇ ਉਹ ਦਾਖਲ ਹੋ ਰਹੀਆਂ ਨੇ। ਤੇ ਸਾਨੂੰ ਇਸ ਗੱਲ ਦਾ ਜੇ ਪਤਾ ਨਹੀਂ ਕਿ ਅਸੀਂ ਹਿੰਦੂਇਜ਼ਮ ਦੇ ਰਾਹ ਤੁਰ ਰਹੇ ਹਾਂ, ਇਹ ਵੀ ਮਾੜਾ। ਜੇ ਸਾਨੂੰ ਪਤਾ ਵਾ ਤੇ ਅਸੀਂ ਕੁਝ ਕਰਨ ਜੋਗੇ ਨਹੀਂ, ਉਹ ਉਦੋਂ ਮਾੜਾ। ਤੇ ਜੇ ਸਾਨੂੰ ਇਹ ਸਮਝ ਵਾ, ਫਿਰ ਅਸੀਂ ਇਹ ਨਹੀਂ ਸੋਚਦੇ ਕਿ ਇਹਦਾ ਅਸਲੀ ਹੱਲ ਖਾਲਿਸਤਾਨ 'ਚ ਹੈ, ਫਿਰ ਸਭ ਤੋਂ ਹੀ ਮਾੜਾ। ਸੋ ਸੱਚਾਈ ਇਹ ਆ ਕਿ ਜੇ ਸਿੱਖਾਂ ਨੇ ਆਪਦੀ ਬੋਲੀ, ਆਪਦਾ ਸੱਭਿਆਚਾਰ, ਆਪਦਾ ਬ੍ਰਾਹਮਣਵਾਦ ਤੋਂ ਆਜ਼ਾਦ ਹੋਂਦ ਹਸਤੀ ਨੂੰ ਬਚਾਉਣਾ ਹੈ ਤਾਂ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਨਾਨਕ ਪਾਤਸ਼ਾਹ ਨੂੰ, ਗੁਰੂ ਨਾਨਕ ਪਾਤਸ਼ਾਹ ਨੂੰ, ਸਤਿਗੁਰੂ ਨਾਨਕ ਪਾਤਸ਼ਾਹ ਨੂੰ ਜਿਹੜੇ ਮਰਜੀ ਨਾਂ ਨਾਲ, ਜਿਹੜੇ ਮਰਜੀ ਅਲੰਕਾਰ ਨਾਲ ਚੇਤੇ ਕਰ ਲੋ, ਜੇਕਰ ਉਹਨਾਂ ਦੇ ਅਸਲੀ ਫਲਸਫੇ ਨੂੰ ਅਪਣਾਉਣ ਵਾਲਾ, ਉਹਨੂੰ ਸੰਭਾਲਣ ਵਾਲਾ ਖਾਲਿਸਤਾਨ ਦੇ ਆਪਾਂ ਨਹੀਂ ਹੱਕ 'ਚ, ਤੇ ਫੇਰ ਕੀ ਬਚੂਗਾ ਜੀ। ਹੁਣ ਕਈ ਸਾਡੇ ਭਰਾ ਜਿਹੜੇ ਨੇ ਉਹ ਇਹ ਚਰਚਾ ਕਰਦੇ ਨੇ, ਜਿਵੇਂ ਹੋਰ ਬਹੁਤ ਸਾਰੇ ਮਸਲੇ ਆ, ਇਹ ਮਸਲਾ ਆ ਕਿ ਜੀ ਗੁਰੂ ਨਾਨਕ ਪਾਤਸ਼ਾਹ ਦਾ ਵਿਸਾਖੀ ਨੂੰ, 1 ਵਿਸਾਖ ਨੂੰ ਪ੍ਰਕਾਸ਼ ਹੋਇਆ, ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਹੋਇਆ। ਇਹ ਜਿਹੜਾ ਮਸਲਾ ਚੱਲਦਾ, ਇਹਦੇ ਬਾਰੇ ਬਹੁਤ ਸਾਰੇ ਭੈਣ ਭਰਾ ਆਪਸ ਵਿੱਚ ਹੀ ਉਲਝਦੇ ਰਹਿੰਦੇ। ਮੇਰਾ ਇੱਥੇ ਸੱਜਣ ਸੀ, ਉਹਨਾਂ ਗੱਲ ਹੋਈ ਤਾਂ ਮੈਂ ਉਹਨੂੰ ਆਖਿਆ ਵੀ ਜੇ ਤਾਂ ਬਾਬੇ ਨਾਨਕ ਦੇ ਫਲਸਫੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਕਿ ਬੋਲੀ ਅਤੇ ਸੱਭਿਆਚਾਰ ਤੇ ਡਟ ਕੇ ਪਹਿਰਾ ਦੇਣਾ ਤੇ ਸਿੱਖਾਂ ਦੇ ਵੱਖਰੇ ਰਾਜ ਦੀ, ਖਾਲਿਸਤਾਨ ਦੀ ਗੱਲ ਕਰਨੀ ਹੈ, ਫਿਰ ਤਾਂ ਚਾਹੇ ਕੱਤੇ ਦੀ ਪੂਰਨਮਾਸ਼ੀ ਨੂੰ ਮਨਾ ਲਓ ਤੇ ਚਾਹੇ ਵਿਸਾਖੀ ਨੂੰ ਮਨਾ ਲਓ। ਤੇ ਜੇਕਰ ਬਾਬੇ ਨਾਨਕ ਦੇ ਸਿਧਾਂਤ ਨੂੰ ਮੰਨਣਾ ਨਹੀਂ, ਫਿਰ ਚਾਹੇ ਜੋ ਮਰਜ਼ੀ ਕਰਦੇ ਫਿਰੋ। ਗੱਲ ਤਾਂ ਇਹ ਆ ਕਿ ਤੁਸੀਂ ਸਿਧਾਂਤ ਉੱਤੇ ਕਿੰਨਾ ਕੁ ਪਹਿਰਾ ਦਿੰਦੇ, ਮੰਨਦੇ ਕਿੰਨੇ ਕੁ ਆ ਬਾਬੇ ਨਾਨਕ ਦੀ।
ਬਾਬੇ ਨਾਨਕ ਨੂੰ ਮੰਨਣਾ ਹੋਰ ਗੱਲ ਆ, ਬਾਬੇ ਨਾਨਕ ਦੀ ਮੰਨਣਾ ਹੋਰ ਗੱਲ। ਸਾਡੇ ਅੰਦਰ ਇੱਕ ਚੁਸਤੀ ਚਲਾਕੀ, ਇੱਕ ਠੱਗੀ, ਇੱਕ ਮਕਾਰੀ ਵਾਸ ਕਰ ਰਹੀ ਆ। ਆਪਾਂ ਕਹਿੰਦੇ ਆ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਸਾਹਮਣੇ ਆਹ ਲਓ ਜੀ ਮਾਇਆ, ਆ ਲਓ ਜੀ ਦੇਖ ਕਰਾਉਨੇ, ਆ ਜੀ ਰੁਮਾਲਾ, ਅਸੀਂ ਜੀ ਵਾਹ ਤੇ ਜਾ। ਇਹ ਸਾਰੀਆਂ ਚੀਜ਼ਾਂ ਦੀ ਉਹਨੂੰ ਲੋੜ ਨਹੀਂ। ਲੋੜ ਆ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ। ਅਸੀਂ ਰਹਿਤ ਕਿੰਨੀ ਕੁ ਧਾਰਨ ਕਰਦੇ ਆ, ਉਹਨਾਂ ਦੇ ਅਸੂਲਾਂ ਦੇ ਉੱਤੇ ਕਿੰਨਾ ਕੁ ਪਹਿਰਾ ਦਿੰਦੇ। ਤੇ ਅੱਜ ਜਦੋਂ ਸਾਰੇ ਸੰਸਾਰ ਦੇ ਵਿੱਚ ਕੋਈ ਬੁੱਤਾਂ ਦੀ ਪੂਜਾ ਕਰੀ ਜਾਂਦਾ, ਕੋਈ ਫੋਟੋਆਂ ਨੂੰ ਮੱਥੇ ਟੇਕੀ ਜਾਂਦਾ, ਕੋਈ ਹੋਰ ਅਡੰਬਰ ਜਿਹੜੇ ਗੁਰੂ ਪਾਤਸ਼ਾਹ ਨੇ ਕਿਹਾ ਵੀ ਨਹੀਂ ਕਰਨੇ ਉਹ ਸਾਰੇ ਕਰੀ ਜਾਂਦਾ। ਤੇ ਸਭ ਤੋਂ ਖਤਰਨਾਕ ਇਹ ਕਿ ਬ੍ਰਾਹਮਣਵਾਦ ਦਾ ਝੰਡਾ ਚੱਕ ਕੇ ਆਪਦੇ ਆਪ ਨੂੰ ਕਹਾਈ ਸਿੱਖ ਜਾਣਾ, ਕੇਸਾਧਾਰੀ ਹਿੰਦੂ ਬਣੇ ਫਿਰਨਾ ਤੇ ਝੂਠ ਬੋਲੀ ਜਾਣਾ ਕਿ ਜੀ ਗੁਰੂ ਸਾਹਿਬਾਨ ਜਿਹੜੇ ਸੀ ਉਹ ਹਿੰਦੂ ਹੀ ਸੀ। ਝੂਠ ਬੋਲੀ ਜਾਣਾ ਕਿ ਸਾਰੇ ਸਿੱਖ ਹਿੰਦੂਆਂ ਚੋਂ ਨਿਕਲੇ ਆ ਤੇ ਸਿੱਖ ਹਿੰਦੂ ਹੀ ਨੇ। ਇਹ ਗੱਲਾਂ ਸਾਡੇ ਸਿਆਸੀ ਲੀਡਰ ਵੀ ਕਰਦੇ ਆ, ਸਾਡੇ ਧਾਰਮਿਕ ਕਹਾਉਣ ਵਾਲੇ ਸੰਤ ਮਹਾਂਪੁਰਸ਼ ਵੀ ਕਮਲ ਕੁੱਟੀ ਜਾਂਦੇ। ਸੱਚਾਈ ਇਹ ਆ ਕਿ ਸਾਡਾ ਸਾਰਾ ਜਿਹੜਾ ਖਾਲਸਾ ਪੰਥ ਆ ਉਹਨੂੰ ਬਹੁਤ ਬੁਰੀ ਤਰ੍ਹਾਂ ਪੁਚਲਾਇਆ ਹੋਇਆ, ਬਹੁਤ ਬੁਰੀ ਤਰ੍ਹਾਂ ਉਹਨੂੰ ਘੇਰਿਆ ਹੋਇਆ। ਉਹਦੇ ਆਲੇ ਦੁਆਲੇ ਬਹੁਤ ਠੱਗਾਂ, ਚੋਰਾਂ, ਬਘਿਆੜਾਂ, ਲੀਲਿਆਂ, ਬਘੇਲਿਆਂ ਨੇ ਇੱਕ ਇਹੋ ਜਿਹਾ ਚੱਕਰਵਿਊਹ ਜਿਹਦੇ ਵਿੱਚ ਖਾਲਸਾ ਜਿਹੜਾ ਹੈ ਆਪਦੀ ਹੋਂਦ ਹਸਤੀ ਦੀ ਲੜਾਈ ਲੜ ਰਿਹਾ। ਸਾਡੇ ਭਰਾਵਾਂ ਨੇ ਕਿਤਾਬਾਂ ਵੀ ਲਿਖਤੀਆਂ ਵੀ ਸਿੱਖ ਨਿਗਲਿਆ ਗਿਆ, ਕਿਉਂਕਿ ਇਹ ਗੱਲ ਦੁਨੀਆ ਭਰ ਵਿੱਚ ਪ੍ਰਚਲਿਤ ਆ ਕਿ ਬ੍ਰਾਹਮਣਵਾਦ, ਹਿੰਦੂਇਜ਼ਮ ਇੱਕ ਇਹੋ ਜਿਹਾ ਅਜਗਰ ਦੀ ਨਿਆਈ ਆ ਜਿਹੜਾ ਹੌਲੀ ਹੌਲੀ ਕਿਸੇ ਵੀ ਦੂਜੇ ਜਾਨਵਰ ਨੂੰ, ਖੜੇ ਖੜੋਤੇ ਨੂੰ ਅਜਗਰ ਜਿਵੇਂ ਹੜੱਪ ਜਾਂਦਾ ਨਾ ਪੂਰੇ ਨੂੰ, ਉਵੇਂ ਹੀ ਬ੍ਰਾਹਮਣਵਾਦ, ਹਿੰਦੂਇਜ਼ਮ ਧਰਮਾਂ ਨੂੰ ਹੜੱਪਣ ਦਾ ਆਦੀ ਆ। ਜਿਵੇਂ ਬੋਧੀਆਂ ਦਾ ਹੁਣ ਪਤਾ ਹੀ ਨਹੀਂ ਬਹੁਤਿਆਂ ਨੂੰ ਕਿ ਇਹ ਹਿੰਦੂ ਨਹੀਂ ਹੈਗੇ, ਤਾਂ ਉਹਨਾਂ ਤੋਂ ਵੱਖਰੇ, ਉਹਨਾਂ ਤੋਂ ਉਲਟ ਸੀ। ਅਵਤਾਰਵਾਦ ਦਾ ਖੰਡਨ ਕਰਨ ਵਾਲੇ, ਉਹਨਾਂ ਨੇ ਤਾਂ ਬੋਲੀ ਵੀ ਨਹੀਂ ਸੀ ਇਹਨਾਂ ਦੀ ਮੰਨੀ। ਜਿਵੇਂ ਸਿੱਖਾਂ ਨੇ, ਗੁਰੂ ਸਾਹਿਬਾਨ ਨੇ ਵੀ ਬ੍ਰਾਹਮਣਵਾਦ ਦੀ ਜਿਹੜੀ ਦੇਵੀ ਸ਼ਕਤੀ ਆ ਉਹਨੂੰ ਵੀ ਵੰਗਾਰਿਆ, ਤੇ ਜਿਹੜੀ ਉਹਨਾਂ ਦੀ ਦੇਵ ਭਾਸ਼ਾ ਸੰਸਕ੍ਰਿਤ ਉਹਦੇ ਵੀ ਪਰਖੱਚੇ ਉਡਾਤੇ। ਇਵੇਂ ਹੀ ਬੁੱਧ ਮਤ ਜਿਹੜਾ ਸੀ ਉਹਨੇ ਵੀ ਬ੍ਰਾਹਮਣ ਅਤੇ ਬ੍ਰਾਹਮਣਵਾਦ ਦੀ ਸਰਦਾਰੀ ਨੂੰ ਲਲਕਾਰਿਆ ਸੀ। ਸੋ ਜਿਹੜਾ ਅੱਜ ਦਾ ਸਮਾਂ ਉਹਦੇ ਵਿੱਚ ਜਿੱਥੇ ਜੰਗ ਜਿਹੜੀ ਆ ਉਹ ਫਿਜ਼ੀਕਲ ਸਰੀਰਕ ਤੌਰ ਤੇ ਲੜਨੀ ਹੁੰਦੀ ਆ, ਉੱਥੇ ਇੱਕ ਮਾਨਸਿਕ ਮਨੋਵਿਗਿਆਨਕ ਜੰਗ ਜਿਹੜੀ ਹੈ ਉਹ ਹੁੰਦੀ। ਉਹਦੇ ਵਿੱਚ ਸਾਡੀ ਕੌਮ ਜਿਹੜੀ ਆ ਉਹਨੂੰ ਬਹੁਤ ਡੂੰਘਾਈ ਨਾਲ, ਬੜੀ ਸਹਿਜਤਾ ਨਾਲ ਆਪਦੇ ਧਰਮ ਦੇ ਗ੍ਰੰਥ ਪੜ੍ਹਨੇ ਪੈਣਗੇ, ਖਾਸ ਤੌਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਇਹ ਦੇਖ ਕੇ ਕਿ ਅਸੀਂ ਬ੍ਰਾਹਮਣਵਾਦੀ ਨਜ਼ਰੀਏ ਅਨੁਸਾਰ ਤਾਂ ਨਹੀਂ ਵਿਆਖਿਆ ਸੁਣੀ ਜਾਂਦੇ, ਪੜ੍ਹੀ ਜਾਂਦੇ, ਕਰੀ ਜਾਂਦੇ। ਗੁਰਮਤ ਦੇ ਨਜ਼ਰੀਏ ਤੋਂ ਸਿੱਖ ਇਤਿਹਾਸ ਨੂੰ ਤੇ ਸਿੱਖ ਫਲਸਫੇ ਨੂੰ ਸਮਝ ਕੇ ਹੀ ਆਪਣਾ ਪਾਰ ਉਤਾਰਾ ਹੋ ਸਕਦਾ। ਅਕਾਲ ਪੁਰਖ ਸਾਡੇ ਤੇ ਕਿਰਪਾ ਕਰਨ ਕਿ ਅਸੀਂ ਖਾਲਿਸਤਾਨ ਸਿਰਜ ਸਕੀਏ, ਤਾਂ ਕਿ ਬ੍ਰਾਹਮਣ ਅਤੇ ਬ੍ਰਾਹਮਣਵਾਦ ਦੇ ਸ਼ਿਕੰਜੇ ਵਿੱਚ ਫਸਦੀ ਸਾਡੀ ਸਿੱਖ ਕੌਮ ਜਿਹੜੀ ਆ ਉਹ ਮੁਕਤੀ ਹਾਸਲ ਕਰ ਸਕੇ, ਤੇ ਦੁਨੀਆ ਭਰ ਦੀਆਂ ਦੂਜੀਆਂ ਕੌਮਾਂ ਸਾਹਮਣੇ ਵੀ ਅਸੀਂ ਇੱਕ ਮਿਸਾਲ ਪੈਦਾ ਕਰ ਸਕੀਏ ਕਿ ਆਹ ਹੁੰਦਾ ਧਰਮ, ਆਹ ਹੁੰਦਾ ਰਾਜ। ਹੁਣ ਇਸ ਮੌਕੇ ਸਾਡੇ ਲਈ ਬਹੁਤ ਵੱਡਾ ਸਵਾਲ ਹੈ ਕਿ ਜਿਹੜੇ ਢੰਗ ਤਰੀਕੇ ਆਪਾਂ ਇਸ ਮੌਕੇ ਅਪਣਾਏ ਹੋਏ ਨੇ, ਜਿਹੋ ਜਿਹਾ ਕੁਝ ਆਪਾਂ ਕਰਦੇ ਆ ਰਹੇ ਹਾਂ, ਜੇ ਖਾਲਿਸਤਾਨ ਨਾ ਬਣਿਆ ਤਾਂ ਅਸੀਂ ਇਹਨਾਂ ਹਾਲਾਤਾਂ ਵਿੱਚ ਕਿੰਨਾ ਕੁ ਟਾਈਮ ਖਾਲਸੇ ਦੀ ਵੱਖਰੀ ਵਿਲੱਖਣ ਹੋਂਦ, ਹਸਤੀ ਅਤੇ ਸ਼ਾਨ ਬਰਕਰਾਰ ਰੱਖ ਸਕਾਂਗੇ। ਕਿਉਂਕਿ ਦਿਨੋਂ ਦਿਨ ਖੋਰਾ ਲੱਗਦਾ ਜਾ ਰਿਹਾ, ਜਿਵੇਂ ਸਿਉਂਕ ਅੰਦਰੋਂ ਅੰਦਰੀ ਖਾ ਜਾਂਦੀ ਆ, ਇਉਂ ਖਾਧਾ ਜਾ ਰਿਹਾ ਸਾਨੂੰ। ਆਓ ਅਰਦਾਸ ਕਰੀਏ, ਪਰ ਅਰਦਾਸਾਂ ਨਾਲ ਕੱਲੀਆਂ ਨਾਲ ਗੱਲ ਨਹੀਂ ਬਣਦੀ। ਸਾਡਾ ਧਰਮ ਇਹ ਨਹੀਂ ਸਿਖਾਉਂਦਾ ਕਿ ਅਰਦਾਸ ਕਰਕੇ ਰਾਮ ਨਾਲ ਰਜਾਈ ਲੈ ਕੇ ਪੈ ਜਾਓ ਤੇ ਸਾਰੇ ਕੰਮ ਆਪੇ ਕੋਈ ਕਰ ਜੂਗਾ। ਇਹ ਹਿੰਦੂਆਂ ਨੂੰ ਤਾਂ ਲਾਰਾ ਲਾਇਆ ਹੋਇਆ ਕ੍ਰਿਸ਼ਨ ਨੇ ਕਿ ਜਦੋਂ ਪਾਪ ਵੱਧ ਜਾਂਦੇ ਆ ਮੈਂ ਉਹਨਾਂ ਤੇ ਸਾਰੇ ਮਸਲੇ ਹੱਲ ਕਰ ਜਾਣਾ। ਸਾਨੂੰ ਤਾਂ ਗੁਰੂ ਪਾਤਸ਼ਾਹ ਨੇ ਆਪਦਾ ਕਾਰਜ ਆਪਦੇ ਹੱਥੀਂ
ਸਵਾਰਨ ਦਾ, ਆਪਣੇ ਅੰਦਰ ਉਹ ਮਨੁੱਖ ਅੰਦਰ ਉਹ ਸ਼ਕਤੀ ਪੈਦਾ ਕਰਨ ਦਾ, ਉਹ ਸੁਪਰ ਪਾਵਰ ਪੈਦਾ ਕਰਨ ਦਾ ਸਾਨੂੰ ਆਦੇਸ਼ ਆ। ਆਓ ਖਾਲਸੇ ਬਣੀਏ ਤਾਂ ਕਿ ਖਾਲਿਸਤਾਨ ਸਿਰ ਸਕੀਏ। ਖਾਲਿਸਤਾਨ ਦੇ ਵਿੱਚ ਹੀ ਸਾਡੇ ਸਾਰੇ ਮਸਲੇ ਹੱਲ ਹੋਣਗੇ। ਉੱਥੇ ਹੀ ਬਾਬੇ ਨਾਨਕ ਦਾ ਅਸਲ ਫਲਸਫਾ ਜਿਹੜਾ ਮਨੁੱਖਤਾ ਦੇ ਲਈ, ਸਰਬੱਤ ਦੇ ਭਲੇ ਲਈ ਕਾਰਗਰ ਸਾਬਤ ਹੋਏਗਾ। ਇੱਥੇ ਸਮਾਪਤੀ ਆ। ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।